मैं थोड़ा अपना सुखसिंदर शिंदा, तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਕਦੇ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 96.5 FM ਯੂਬਾ ਸਿਟੀ, ਇਸੇ ਤਰ੍ਹਾਂ ਜਿਹੜੇ ਸਾਡੇ ਹੋਰ ਸਟੇਸ਼ਨ ਹੈਗੇ 1300 AM ਫਰਿਜ਼ਨੋ, 1350 AM ਬੇਕਰਸਫੀਲਡ, ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ 'ਚ ਰੇਡੀਓ ਸੈਟਸ 'ਤੇ ਤੁਸੀਂ ਸੁਣ ਰਹੇ ਹੋ, ਸੈਨ ਹੋਜ਼ੇ, ਵਰਕਲੇ, ਸਟਾਕਟਨ, ਮੋਡੈਸਟੋ, ਟਰੇਸੀ ਅਤੇ ਮਰਸਡ, ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ 'ਤੇ ਜਿਹੜੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 13 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਅਤੇ ਸਰੋਤਿਓ, ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਭਰ ਦੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਖਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਪਾਰਟੀ ਹਾਲਸ ਨੇ। ਬੈਂਕਟ ਹਾਲ ਨੇ 200 ਤੋਂ ਲੈ ਕੇ 1200 ਜਾਣੇ ਦੀ ਕਪੈਸਿਟੀ ਦੇ ਜਿਹੜੇ ਪ੍ਰੋਗਰਾਮ ਆ ਤੁਸੀਂ ਉਹਨਾਂ ਦੇ ਬੈਂਕਟ ਹਾਲਸ ਦੇ ਵਿੱਚ ਕਰ ਸਕਦੇ ਹੋ। ਸੋਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ, ਖੁੱਲ੍ਹੀ ਡੁੱਲੀ ਪਾਰਕਿੰਗ ਆ, ਅਤੇ ਜਿਹੜੀ ਰੋਟੀ ਆ ਉਹ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਅਤੇ ਤੁਸੀਂ ਵੀ ਬੈਂਕਟ ਹਾਲ ਨੂੰ ਜੇ ਬੁੱਕ ਕਰਨਾ ਤਾਂ ਕਾਲ ਕਰ ਸਕਦੇ ਹੋ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਕਮਲ ਹੋਣਾ ਨੂੰ ਨੰਬਰ 707 474 7003 707 474 7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲੀ ਖਬਰ ਵੱਲ ਆਈਏ ਬੇਕਰਸਫੀਲਡ ਤੋਂ। ਇੱਕ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਕਾਫੀ ਮਾੜੀ ਖਬਰ ਆ ਰਹੀ ਆ। ਕੱਲ੍ਹ ਸ਼ਾਮੀ ਰਾਤ ਨੂੰ ਬੇਕਰਸਫੀਲਡ ਦੇ ਵਿੱਚ ਇੱਕ ਬੰਦੇ ਨੇ ਆਪਣੀ ਵਾਈਫ ਅਤੇ ਹੋਰ ਜਿਹੜੇ ਆ 4 ਲੋਕ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ, ਅਤੇ ਉਹ ਤੋਂ ਬਾਅਦ ਉਸਨੇ ਜਿਹੜੀ ਆ ਆਪਣੇ ਆਪ ਨੂੰ ਜਿਹੜੀਆਂ ਗੋਲੀਆਂ ਮਾਰ ਲਈਆਂ, ਅਤੇ ਟੋਟਲ 5 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਕਰਨ ਕਾਉਂਟੀ ਦੇ ਸ਼ੈਰਿਫ ਡੌਨੀ ਜੰਗਬਲੱਡ ਆ ਜਿਹੜੇ ਆ ਉਹਨਾਂ ਨੇ ਜਿਹੜਾ ਦੱਸਿਆ ਆ ਵੀ ਇਹ ਰੈਂਡਮ ਸ਼ੂਟਿੰਗ ਨਹੀਂ ਸੀ। ਇੱਕ ਬੰਦਾ ਆਪਣੀ ਵਾਈਫ ਦੇ ਨਾਲ ਇੱਕ ਟਰੱਕਿੰਗ ਬਿਜ਼ਨਸ ਵਾਲੀ ਕੰਪਨੀ 'ਚ ਗਿਆ, ਅਤੇ ਉੱਥੇ ਜਾ ਕੇ ਉਹਨੇ ਇੱਕ ਬੰਦੇ ਨੂੰ ਮਾਰਿਆ, ਫਿਰ ਆਪਣੀ ਵਾਈਫ ਨੂੰ ਮਾਰਿਆ, ਉਹ ਤੋਂ ਬਾਅਦ ਇੱਕ ਘਰ ਗਿਆ, ਉੱਥੇ 2 ਜਣਿਆਂ ਨੂੰ ਮਾਰਿਆ, ਉਹ ਤੋਂ ਬਾਅਦ ਫਿਰ ਆਪਣੇ ਆਪ ਦੇ ਉੱਤੇ ਉਸਨੇ ਜਿਹੜੀਆਂ ਆ ਗੋਲੀਆਂ ਮਾਰ ਲਈਆਂ, ਅਤੇ ਉਹ ਤੋਂ ਬਾਅਦ ਜਿਹੜੀ ਆ ਉਹਦੀ ਮੌਤ ਹੋ ਗਈ ਹੈਗੀ ਆ। ਸੋ ਹਜੇ ਤੱਕ ਜਿਹੜੀ ਟਰੱਕਿੰਗ ਕੰਪਨੀ ਆ ਉਹਦਾ ਨਾਂ ਜਿਹੜਾ ਆ ਨਹੀਂ ਡਿਸਕਲੋਜ਼ ਕੀਤਾ ਗਿਆ, ਨਾ ਹੀ ਜਿਹੜੇ ਗੋਲੀ ਮਾਰਨ ਵਾਲੇ ਜਾਂ ਜਿਹੜੇ ਵਿਕਟਮ ਸੀਗੇ ਉਹਨਾਂ ਦੇ ਨਾਂ ਜਿਹੜੇ ਹਜੇ ਤੱਕ ਡਿਸਕਲੋਜ਼ ਨਹੀਂ ਹੋਏ। 30 ਤੋਂ ਵੱਧ ਜਿਹੜੇ ਆ ਕਹਿੰਦੇ ਪਈ ਵਿਟਨੈਸਸ ਸ਼ੂਟਿੰਗ ਦੇ ਹੈਗੇ ਆ, ਅਤੇ ਡਿਪਟੀਜ਼ ਨੇ ਆਲਰੇਡੀ ਇਹਨਾਂ ਦੀਆਂ ਇੰਟਰਵਿਊ ਕਰ ਲਈਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਬੇਕਰਸਫੀਲਡ ਸੁਣ ਰਹੇ ਆ, ਅਗਰ ਕਿਸੇ ਨੂੰ ਇਹਦੇ ਬਾਰੇ ਕੋਈ ਅਪਡੇਟ ਹੋਵੇ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਾਡਾ ਜਿਹੜਾ ਹੁਣ ਲਾਈਵ ਪ੍ਰੋਗਰਾਮ ਚੱਲ ਰਿਹਾ ਉਹਦੇ 'ਚ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈਗਾ 408 272 5200।
ਸੋ ਸ਼ੂਟਿੰਗ ਵਾਲੀ ਗੱਲ ਰਾਜਕਨਵੀਰ ਸਿੰਘ ਜੀ, ਅਮਰੀਕਾ ਦੇ ਵਿੱਚ ਬਹੁਤ ਇੱਕ ਤਰ੍ਹਾਂ ਨਾਲ ਕਹਿੰਦੇ ਹੁਣ ਇਹ ਬਿਮਾਰੀ ਵਾਲਾ ਕੰਮ ਚੱਲ ਪਿਆ ਆ। ਇਹਨੂੰ ਐਪੀਡੈਮਿਕ ਕਹਿ ਸਕਦੇ ਹੈਗੇ ਆ ਵੀ ਇੰਨੇ ਲੋਕ ਜਿਹੜੇ ਆ USA ਦੇ ਵਿੱਚ ਗੋਲੀਆਂ ਦੇ ਨਾਲ ਜਿਹੜੇ ਆ ਮਾਰੇ ਜਾ ਰਹੇ ਹੈਗੇ ਆ। ਕਿਸੇ ਨੂੰ ਮਾੜਾ ਜਿਹਾ ਵੀ ਗੁੱਸਾ ਆਉਂਦਾ ਹੈਗਾ ਆ, ਉਹ ਝੱਟ ਜਿਹੜੀਆਂ ਗੋਲੀਆਂ ਮਾਰ ਦਿੰਦਾ ਹੈਗਾ। ਅਤੇ ਸ਼ਿਕਾਗੋ ਤੋਂ ਤਾਂ ਖਬਰ ਆਉਂਦੀ ਕਈ ਵਾਰ ਵੀਕਐਂਡ 'ਤੇ ਕਹਿੰਦੇ 60 70 ਥਾਵਾਂ 'ਤੇ ਜਿੱਦਾਂ ਗੋਲੀਆਂ ਚੱਲਦੀਆਂ ਅਤੇ ਕਈ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ ਆ। ਜੀ ਬਿਲਕੁਲ, ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ, ਜਿਸ ਦੇ ਵਿੱਚ ਕੁੱਲ 6 ਜਾਣੇ ਮਾਰੇ ਗਏ ਆ। ਇਸ ਬੰਦੇ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ 5 ਹੋਰ ਜਾਣਿਆਂ ਨੂੰ, ਜਿੱਦਾਂ ਤੁਸੀਂ ਦੱਸਿਆ ਆ, ਉਸ ਨੂੰ ਉਹਨੇ ਮਾਰ ਦਿੱਤਾ ਸੀਗਾ। ਅਤੇ ਇਹ ਜਿਹੜਾ ਗਨਮੈਨ ਆ, ਕਹਿੰਦੇ ਇਸ ਦੇ ਵਿੱਚ ਬਾਅਦ ਦੇ ਵਿੱਚ ਇੱਕ ਔਰਤ ਅਤੇ ਜਿਹੜਾ ਇੱਕ ਬੱਚਾ ਆ, ਕੋਈ ਗੱਡੀ 'ਚ ਜਾ ਰਿਹਾ ਸੀ, ਉਹ ਗੱਡੀ ਵੀ ਉਸਨੇ ਹਾਈਜੈਕ ਜਿਹੜੀ ਉਹ ਕਰ ਲਈ, ਪਰ ਉਸ ਗੱਡੀ ਦੇ ਵਿੱਚੋਂ ਉਹ ਔਰਤ ਅਤੇ ਬੱਚਾ ਜਿਹੜਾ ਆ ਕਹਿੰਦੇ ਸੁਰੱਖਿਅਤ ਜਿਹੜੇ ਨਿਕਲਣ ਦੇ ਵਿੱਚ, ਭੱਜਣ ਦੇ ਵਿੱਚ ਜਿਹੜੇ ਉਹ ਕਾਮਯਾਬ ਰਹੇ। ਡਿਪਟੀ ਇੱਕ ਸੀਗੇ, ਕਹਿੰਦੇ ਉਹਨਾਂ ਨੇ ਦੇਖਿਆ ਇਸ ਨੂੰ ਅਤੇ ਉਸ ਨੂੰ ਜਿਹੜਾ ਉੱਥੇ ਉਹ ਰੋਕ ਲਿਆ ਅਤੇ ਬਾਅਦ 'ਚ ਉਹ ਡਿਪਟੀ ਨੇ ਉਸ ਦੇ ਪਿੱਛੇ ਫੁੱਟ ਚੇਜ਼ ਵੀ ਜਿਹੜੀ ਕੀਤੀ, ਪਿੱਛੇ ਭੱਜਿਆ ਵੀ ਜਿਹੜੇ ਆ ਪੁਲਿਸ ਵਾਲੇ, ਅਤੇ ਉਹਨੇ 'ਚ ਇਹਨੂੰ ਗਨਮੈਨ ਆ ਉਹਨੇ ਆਪਣੇ ਆਪ ਨੂੰ ਗੋਲੀ ਜਿਹੜੀ ਮਾਰ ਕੇ ਆਤਮਦਾਹ ਜਿਹੜਾ ਉੱਥੇ ਕਰ ਲਿਆ ਸੀਗਾ। ਸੋ ਰਾਈਟ ਨਾਓ ਇਨਵੈਸਟੀਗੇਸ਼ਨ, ਜਾਂਚ ਜਿਹੜੀ ਹੈ ਜਾਰੀ ਆ। ਪਰ ਬੇਕਰਸਫੀਲਡ ਦੇ ਵਿੱਚ ਇੱਕ ਘਟਨਾ ਤੋਂ ਬਾਅਦ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਆ, ਅਤੇ ਸਾਰੇ ਜਾਣੇ ਦੇ ਮੂੰਹਾਂ ਦੇ ਉੱਤੇ ਇਹੀ ਚਰਚਾ ਆ ਵੀ ਇਹ ਮਸਲਾ ਬਣਿਆ ਅਤੇ ਬਣਿਆ ਕੀ ਆ। ਹੁਣ ਜਿੱਦਾਂ ਹੀ ਜਾਂਚ ਜਿਹੜੀ ਹੋਰ ਹੋਵੇਗੀ, ਜਦੋਂ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਜਿਹੜਾ ਉਹ ਦੱਸਿਆ ਜਾਊਗਾ, ਉਸ ਤੋਂ ਬਾਅਦ ਦੇ ਵਿੱਚ ਹੀ ਕੋਈ ਆਈਡੈਂਟੀਟੀ ਡਿਸਕਲੋਜ਼ ਜਿਹੜੀ ਆ ਉਹ ਕੀਤੀ ਜਾਊਗੀ ਵੀ ਇਹ ਮਸਲਾ ਕੀ ਸੀਗਾ, ਅਤੇ ਹੌਲੀ ਗੱਲ ਸਾਹਮਣੇ ਆਊਗੀ ਵੀ ਕਾਰਨ ਕੀ ਹੋਏ ਵੀ ਇਸ ਬੰਦੇ ਨੇ ਇੱਦਾਂ ਜਾ ਕੇ ਜਿਹੜੀ ਆ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਜੀ ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੇ ਸ਼ੈਰਿਫ ਹੈਗੇ ਆ ਜੰਗ ਬਲੱਡ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਇਹ ਇੱਕ ਤਰ੍ਹਾਂ ਨਾਲ ਹੁਣ ਨੋਰਮਲ ਹੀ ਹੋ ਗਿਆ ਹੈਗਾ USA ਦੇ ਵਿੱਚ ਇੱਦਾਂ ਦੀਆਂ ਸ਼ੂਟਿੰਗਸ ਹੋਣੀਆਂ। ਅਤੇ ਕਹਿੰਦੇ ਵੀ ਇਸ ਸਾਲ ਦੇ ਵਿੱਚ ਇਹ 3rd ਡੈਡਲੀਐਸਟ ਸ਼ੂਟਿੰਗ ਕਹਿ ਸਕਦੇ ਹਾਂ। ਸਭ ਤੋਂ ਪਹਿਲਾਂ ਪਾਰਕਲੈਂਡ ਦੇ ਵਿੱਚ ਜਿਹੜਾ ਫਲੋਰੀਡਾ 'ਚ ਅਟੈਕ ਹੋਇਆ ਸੀ, ਜਿਹਦੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਸੈਂਟੇ ਫੀ ਹਾਈ ਸਕੂਲ ਦੇ ਵਿੱਚ, ਜੋ ਕਿ ਟੈਕਸਸ ਦੇ ਵਿੱਚ ਜਿੱਥੇ ਸ਼ੂਟਿੰਗ ਹੋਈ ਸੀ, ਉੱਥੇ 10 ਲੋਕਾਂ ਦੀ ਮੌਤ ਹੋਈ ਸੀ। ਅਤੇ ਹੁਣ ਇਸ ਬੰਦੇ ਦੇ ਰੀਜ਼ਨ ਕਰਕੇ ਬੇਕਰਸਫੀਲਡ ਦੇ ਵਿੱਚ ਜਿਹੜੇ ਆ 6 ਲੋਕ ਇੱਕੋ ਹੀ, ਜਿੱਦਾਂ ਥੋੜ੍ਹੇ ਜਿਹੇ ਮਿੰਟਾਂ ਦੇ ਫਰਕ ਨਾਲ ਇੱਕੋ ਸਮੇਂ ਜਿਹੜੇ ਆ ਮਾਰੇ ਗਏ ਹੈਗੇ ਆ। ਜੀ ਬਿਲਕੁਲ, ਇਹ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਇਹ ਐਪੀਡੈਮਿਕ ਜਿਹੜੀ ਆ ਲਗਾਤਾਰ ਵੱਧਦੀ ਹੋਈ ਜਿਹੜੀ ਜਾ ਰਹੀ ਆ, ਇਸ ਦੇ ਉੱਤੇ ਕਾਬੂ ਪਾਉਣਾ ਇੱਕ ਹਿਸਾਬ ਨਾਲ ਨਾਮੁਮਕਿਨ ਜਿਹੀ ਵਾਲੀ ਗੱਲ ਬਣੀ ਪਈ ਹੋਈ ਆ ਜੀ। ਅਤੇ ਹਰਜੋਤ ਸਿੰਘ ਜੀ, ਅਗਲੀ ਖਬਰ ਉਸ ਦੇ ਵੱਲ ਵੱਧਦੇ ਜਾਈਏ ਤਾਂ ਜਿਹੜਾ ਹਰੀਕੇਨ ਫਲੋਰੈਂਸ ਆ, ਉਸ ਦੇ ਵਿੱਚ ਕਹਿੰਦੇ ਥੋੜ੍ਹੀ ਜਿਹੀ ਨਰਮੀ ਜਿਹੜੀ ਉਹ ਜ਼ਰੂਰ ਆਈ ਆ। ਉਹ ਉਸ ਦੀ ਸਪੀਡ ਵਗੈਰਾ ਜਿਹੜੀ ਉੱਦਾਂ ਜਿਹੜੀ ਉਹ ਘਟੀ ਆ, ਅਤੇ ਹੁਣ ਉਹ ਕੈਟੇਗਰੀ 4 ਤੋਂ ਘਟਾ ਕੇ ਉਸਨੂੰ ਕੈਟੇਗਰੀ 2 ਦਾ ਜਿਹੜਾ ਆ ਉਹ ਕਰ ਦਿੱਤਾ ਗਿਆ ਆ ਉਸਦੀ ਡੈਜ਼ਿਗਨੇਸ਼ਨ। ਪਰ ਫਿਰ ਵੀ ਕਹਿੰਦੇ ਅਜੇ ਵੀ ਜਿਹੜਾ ਖਤਰਾ ਆ ਡੈਫੀਨੇਟਲੀ ਜਿਹੜਾ ਉਹ ਬਣਿਆ ਹੋਇਆ ਆ। ਖਤਰਾ ਇਸ ਲਈ ਆ ਵੀ ਜਿਹੜਾ ਉਸ ਦੇ ਨਾਲ ਵਾਟਰ ਸਰਜ ਜਿਹੜਾ ਹੋਣਾ, ਜਿੱਦਾਂ ਆਪਾਂ ਦੱਸ ਰਹੇ ਸੀਗੇ ਕੱਲ੍ਹ ਵੀ 12 ਫੁੱਟ ਤੱਕ ਪਾਣੀ ਜਿਹੜਾ ਉੱਚਾ ਆ, ਉਹ ਇਹ ਜਿਹੜਾ ਹਰੀਕੇਨ ਆ ਉਹ ਲੈ ਕੇ ਆ ਸਕਦਾ ਆ। ਸੋ 36 ਘੰਟੇ ਕਹਿੰਦੇ ਰਹਿ ਗਏ ਨੇ ਇਸ ਦਾ ਕੋਸਟ ਦੇ ਉੱਤੇ, ਤੱਟ ਦੇ ਉੱਤੇ ਜਿਹੜਾ ਪਹੁੰਚਣ ਤੱਕ, ਅਤੇ ਉਦੋਂ ਤੱਕ ਹੋਪਫੁਲੀ ਜਿਹੜਾ ਹੋਰ ਥੋੜ੍ਹਾ ਮੱਧਮ ਜਿਹੜਾ ਹੋ ਜਾਵੇ ਤਾਂ ਜਿਹੜੀ ਉਹ ਚੰਗੀ ਗੱਲ ਹੋ ਜਾਏਗੀ। ਪਰ ਹਾਲ ਦੀ ਘੜੀ ਜਿਹੜਾ ਉਹ ਆਪਣੇ ਚੱਲ ਰਿਹਾ ਰਾਹ ਦੇ ਉੱਤੇ, ਅਤੇ ਇਹਦੇ 2 ਡਿਫਰੈਂਟ ਪਾਥਸ ਕਹਿੰਦੇ ਜਿਹੜੇ ਹੋ ਸਕਦੇ, ਅਜੇ ਵੀ ਜਿਹੜਾ ਆ ਆਪਣਾ ਰਾਹ ਆ ਉਹ ਬਦਲ ਸਕਦਾ ਆ ਕਿ ਨਾਰਥ ਕੈਰੋਲੀਨਾ ਦੇ ਵੱਲ ਨੂੰ ਇਹ ਜ਼ਿਆਦਾ ਮਾਰ ਕਰੂਗਾ ਕਿ ਸਾਊਥ ਕੈਰੋਲੀਨਾ ਵਾਲੇ ਪਾਸੇ ਨੂੰ ਮਾਰ ਕਰੂਗਾ, ਇਹ ਅਜੇ ਕਿਆਸ ਰਹੀਆਂ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਕਿੱਦਾਂ ਹੁੰਦਾ, ਕਿਉਂਕਿ ਹਰੀਕੇਨ ਇੱਦਾਂ ਨਹੀਂ ਆ ਵੀ ਜੇ ਕੋਸਟ ਦੇ ਉੱਤੇ ਆਇਆ ਅਤੇ ਉੱਥੇ ਹੀ ਨਾਲ ਦੇ ਨਾਲ ਹੀ ਠੱਪ ਹੋ ਜਾਣਾ। ਇਹ ਅੱਗੇ ਤੱਕ ਜਿਹੜਾ ਆ ਉਹ ਜਾਂਦਾ ਰਹਿੰਦਾ ਆ। ਜਿਹੜਾ ਪਾਣੀ ਉਸਨੇ ਨਾਲ ਲੈ ਕੇ ਜਾਣਾ, ਮੀਂਹ ਜਿਹੜਾ ਆ ਅੰਤਾਂ ਦਾ ਪੈਣਾ ਆ। ਸੋ ਹੜ੍ਹ ਦੇ ਖਤਰਾ, ਬਾਕੀ ਜਿਹੜਾ ਕੋਈ ਕਮਜ਼ੋਰ ਘਰ ਹੁੰਦਾ, ਤੇਜ਼ ਹਵਾਵਾਂ ਹੁੰਦੀਆਂ ਆ, ਉਹਦੇ ਨਾਲ ਜਿਹੜਾ ਨੁਕਸਾਨ ਹੋ ਸਕਦਾ। ਬਾਕੀ ਜਦੋਂ ਇਹ ਹਵਾਵਾਂ ਇੰਨੀਆਂ ਤੇਜ਼ ਉੱਡਦੀਆਂ ਆ ਅਤੇ ਕਿਸੇ ਦੀ ਛੱਤ ਉੱਡ ਗਈ, ਕਿਸੇ ਦਾ ਕੁਛ ਉੱਡ ਗਿਆ, ਅਤੇ ਉਹ ਡੈਬਰੀ ਦੇ ਨਾਲ ਕਈ ਜਾਣੇ ਜਿਹੜੇ ਆ ਉਹ ਵੀ ਜਿਹੜੇ ਉਹ ਮਾਰੇ ਜਾਂਦੇ ਆ। ਸੋ ਇਹ ਕਾਫੀ ਡੈਵਸਟੇਟਿੰਗ ਜਿਹੜਾ ਫਲੋਰੈਂਸ ਹਰੀਕੇਨ ਆ ਉਹ ਹੋ ਸਕਦਾ ਆ। ਅਤੇ ਕਹਿੰਦੇ ਇਸ ਕੈਟੇਗਰੀ ਜਿਹੜਾ ਇਹ ਹਰੀਕੇਨ ਆ ਜਿੱਥੇ ਲੈਂਡਫਾਲ ਕਰੂਗਾ, ਇਹਦੇ ਤਕਰੀਬਨ ਉਸ ਇਲਾਕੇ ਦੇ ਵਿੱਚ 10 ਮਿਲੀਅਨ ਲੋਕ ਜਿਹੜੇ ਉਹ ਰਹਿੰਦੇ ਨੇ,
ਉਹ ਇਸ ਦੇ ਨਾਲ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੇ ਆ ਹੋਣਗੇ। ਸਾਊਥ ਕੈਰੋਲੀਨਾ ਵਿੱਚ ਤਾਂ ਆਲਰੇਡੀ ਉੱਥੋਂ ਦੇ ਗਵਰਨਰ ਉਹਨਾਂ ਨੇ ਜਿਹੜੇ ਕੋਸਟਲ ਇਲਾਕੇ ਦੇ ਵਿੱਚੋਂ ਮੈਂਡੇਟਰੀ ਵੈਕੂਏਸ਼ਨਸ ਜਿਹੜੀਆਂ ਆ ਉਹ ਕਹਿ ਦਿੱਤੀਆਂ ਸੀਗੀਆਂ, ਪਰ ਕਈ ਲੋਕ ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀ ਵੀ ਉੱਥੋਂ ਹਿੱਲਣ ਦੇ ਲਈ ਜਿਹੜੇ ਉਹ ਤਿਆਰ ਨਹੀਂ ਹੈਗੇ। ਸੋ ਜਿੱਦਾਂ ਅਪਡੇਟਸ ਹੋਰ ਹੋਣਗੀਆਂ ਇਸ ਦੇ ਉੱਤੇ ਹਰਜੋਤ ਸਿੰਘ ਜੀ ਆਪਾਂ ਜ਼ਰੂਰ ਦੱਸਾਂਗੇ। ਅਤੇ ਬਾਕੀ ਇਹ ਆ ਵੀ ਖਤਰਾ ਅਜੇ ਵੀ ਜਿਹੜਾ ਪੂਰੀ ਤਰ੍ਹਾਂ ਟਲਿਆ ਨਹੀਂ, ਚਾਹੇ ਕੈਟੇਗਰੀ 4 ਤੋਂ ਹੈ, ਕੈਟੇਗਰੀ 2 ਦਾ ਹਰੀਕੇਨ ਬਣ ਚੁੱਕਾ ਹੈ। ਜੀ ਸੋ ਬਿਲਕੁਲ ਈਵਨ ਜਿਹੜਾ ਨਾਰਥ ਕੈਰੋਲੀਨਾ ਦੇ ਗਵਰਨਰ ਆ ਉਹਨਾਂ ਨੇ ਜਿਹੜੇ ਕੋਸਟਲ ਰੈਜ਼ੀਡੈਂਟਸ ਆ ਉਹਨਾਂ ਨੂੰ ਇਹ ਕਿਹਾ ਵੀ ਹੁਣ ਇੱਥੋਂ ਛੱਡ ਕੇ ਚਲੇ ਜਾਓ, ਭੱਜ ਜਾਓ, ਕਿਉਂਕਿ ਜਿਹੜੇ ਰੈਸਕਿਊਅਰਸ ਆ, ਰੈਸਕਿਊ ਕਰਨ ਵਾਲੀਆਂ ਟੀਮਸ ਆ, ਉਹ ਵੀ ਉੱਥੇ ਸਟੇ ਨਹੀਂ ਕਰ ਸਕਦੀਆਂ। ਕਹਿੰਦੇ ਵੀ 40 ਇੰਚ ਤੱਕ ਮੀਂਹ ਪੈਣ ਦੀ ਉੱਥੇ ਜਿਹੜੀ ਸੰਭਾਵਨਾ ਆ, ਅਤੇ 40 ਇੰਚ ਤੁਸੀਂ ਹਿਸਾਬ ਲਾ ਲਓ ਵੀ 3.5 ਫੁੱਟ ਦੇ ਕਰੀਬ, ਅਤੇ ਫਿਰ ਉਹਦੇ ਨਾਲ ਕਿੰਨੀ ਜ਼ਿਆਦਾ ਫਲੱਡਿੰਗ ਹੋਊਗੀ। ਅਤੇ ਕਈ ਏਰੀਆਜ਼ ਕਹਿੰਦੇ ਵੀ ਸਿਰਫ ਸਮੁੰਦਰੀ ਜਿਹੜਾ ਤੱਟ ਆ ਉਹ ਤੋਂ ਸਿਰਫ 5 ਫੁੱਟ ਉੱਚੇ ਹੀ ਹੈਗੇ ਆ। ਸੋ ਉਹ ਬਿਲਕੁਲ ਉੱਥੇ ਫਲੱਡਿੰਗ ਦੇ ਚਾਂਸ ਆ। ਅਤੇ ਕੱਲ੍ਹ ਆਪਾਂ ਦੱਸਿਆ ਵੀ ਸੀ, ਖਾਸ ਕਰਕੇ ਜਿਹੜੇ ਟਰੱਕਿੰਗ ਵਾਲੇ ਵੀਰ ਆ, ਅਗਰ ਉਸ ਪਾਸੇ ਜਾ ਰਹੇ ਆ ਤਾਂ ਵੈਦਰ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਵਾਚ ਕਰੋ। ਅਤੇ ਸਾਡੇ ਇੱਕ ਸਰੋਤ ਨੇ ਕਿਹਾ ਵੀ ਸੀ ਵੀ ਕਿਸ ਤਰ੍ਹਾਂ ਜਿਹੜੇ ਆ ਲੋਡਸ ਆ ਉਹ ਹਾਈ ਰੇਟਸ ਵਾਲੇ ਮਿਲ ਰਹੇ ਆ, ਅਤੇ ਆਪਣੀ ਜਾਨ ਨੂੰ ਜਿਹੜਾ ਆ ਉਹ ਖਤਰੇ 'ਚ ਨਾ ਪਾਓ। ਪੂਰੀ ਤਰ੍ਹਾਂ ਜਿਹੜਾ ਆ ਉੱਥੇ ਦਾ ਜਿਹੜਾ ਮਾਹੌਲ ਆ, ਉੱਥੇ ਦਾ ਜਿਹੜਾ ਵੈਦਰ ਆ, ਉਹ ਦੇਖ ਕੇ ਉੱਧਰਲੇ ਲੋਡ ਜਿਹੜੇ ਆ ਚੱਕੋ। ਸੋ ਇਸੇ ਤਰ੍ਹਾਂ ਨਾਰਥ ਕੈਰੋਲੀਨਾ ਦਾ ਤਾਂ ਮੈਂ ਦੱਸਿਆ ਹੀ ਆ, ਜਿਹੜੇ ਉੱਥੇ ਦੇ ਗਵਰਨਰ ਰॉय ਕੂਪਰ ਆ, ਉਹਨਾਂ ਨੇ ਕਿਹਾ ਵੀ ਆਪਣੀ ਲਾਈਫ ਨੂੰ ਰਿਸਕ ਦੇ ਵਿੱਚ ਨਾ ਪਾਓ, ਉੱਥੇ ਰਹਿ ਕੇ ਅਤੇ ਇੱਕਦਮ ਜਿਹੜੀ ਆਪਣੀ ਪਲਾਨ ਕਰ ਲਓ ਉੱਥੋਂ ਛੱਡਣ ਦੀ, ਕਿਉਂਕਿ ਜਿਹੜੀਆਂ ਹਵਾਵਾਂ ਅਤੇ ਮੀਂਹ ਆ ਜਦੋਂ ਉਹ ਸਟਾਰਟ ਹੋ ਗਿਆ ਅਤੇ ਫਿਰ ਤੁਹਾਨੂੰ ਉੱਥੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੋਊਗਾ। ਅਤੇ ਉਹਨਾਂ ਦੇ ਜਿਹੜੇ ਕਾਊਂਟਰ ਪਾਰਟਸ ਸਾਊਥ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਆ, ਉਹਨਾਂ ਨੇ 1 ਮਿਲੀਅਨ ਲੋਕਾਂ ਨੂੰ ਇਵੈਕੂਏਸ਼ਨ ਕਰਨ ਦੇ ਆਰਡਰ ਦਿੱਤੇ ਹੋਏ ਆ, ਅਤੇ 3 ਲੱਖ ਦੇ ਕਰੀਬ ਆਲਰੇਡੀ ਲੋਕ ਉੱਥੋਂ ਨਿਕਲ ਚੁੱਕੇ ਹੈਗੇ ਆ। ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਰੈਸਕਿਊਰਸ ਆ ਉਹ ਉੱਥੇ ਰਹਿ ਨਹੀਂ ਸਕਦੇ ਹੈਗੇ। ਅਤੇ ਹਰੀਕੇਨ ਫਲੋਰੈਂਸ ਕਹਿੰਦੇ ਵੀ 13 ਫੁੱਟ ਤੱਕ ਜਿਹੜੀਆਂ ਉਹਨਾਂ ਦੀ ਸਰਜ ਜਾ ਸਕਦੀ ਹੈਗੀ ਆ, ਜੋ ਕਿ ਬਹੁਤ ਜ਼ਿਆਦਾ ਹੈਗੀ ਆ। ਅਤੇ ਕੁਛ ਏਰੀਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਸਿਰਫ 5 ਫੁੱਟ ਉੱਚਾ ਆ, ਸਿਰਫ ਸਮੁੰਦਰੀ ਤਲ ਦੇ ਉੱਤੋਂ। ਅਤੇ 800 ਫਲਾਈਟਸ ਜਿਹੜੀਆਂ ਹੈਗੀਆਂ ਆ ਅਲੋਂਗ US ਈਸਟ ਕੋਸਟ ਉਹ ਕੈਂਸਲ ਹੋ ਗਈਆਂ ਆ। ਸੋ ਬਹੁਤ ਸਾਰੇ ਜਿਹੜੇ ਸਰੋਤੇ ਜਿਹੜੇ ਉਸ ਏਰੀਏ ਦੇ ਵਿੱਚ ਟਰੈਵਲ ਕਰਨ ਵੀ ਜਾ ਰਹੇ ਹੈਗੇ ਆ, ਅਤੇ ਫਲਾਈਟਾਂ ਦੇ ਜਿਹੜੀਆਂ ਕੈਂਸਲ ਹੋਈਆਂ ਆ, ਅਤੇ ਉਹ ਓਵਰਆਲ ਈਸਟ ਕੋਸਟ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਅਸਰ ਹੋ ਰਿਹਾ ਹੈਗਾ ਆ। ਕਹਿੰਦੇ ਵੀ ਕੈਰੋਲੀਨਾ ਵਿੱਚ ਇੱਕ ਜਿਹੜਾ ਟਾਊਨ ਹੈਗਾ ਆ ਸਿਰਫ 5 ਫੁੱਟ ਅਬਵ ਸੀ ਲੈਵਲ ਹੈਗਾ ਆ, ਅਤੇ 1000 ਉਸ ਟਾਊਨ 'ਚੋਂ ਲੋਕ ਆਲਰੇਡੀ ਨਿਕਲ ਗਏ ਆ, ਅਤੇ 6300 ਰੈਜ਼ੀਡੈਂਟ ਹਜੇ ਕਹਿੰਦੇ ਵੀ ਨਹੀਂ ਅਸੀਂ ਉੱਥੇ ਰਹਾਂਗੇ, ਜੋ ਕਿ ਇੱਕ ਤਰ੍ਹਾਂ ਨਾਲ ਖਤਰੇ ਵਾਲੀ ਘੰਟੀ ਵੀ ਹੈਗੀ ਆ। 13 ਫੁੱਟ ਹਾਈ ਅਤੇ 7 ਫੁੱਟ ਤੱਕ ਵੀ ਕਹਿੰਦੇ ਕੈਰੋਲੀਨਾ ਬੀਚ ਦੇ ਵਿੱਚ ਜਿਹੜੀਆਂ ਟਾਈਡਸ ਆ ਉਹ ਜਾ ਸਕਦੀਆਂ। ਉੱਥੇ ਦੇ ਮੇਅਰ ਜਿਹੜੇ ਜੋ ਵੈਨਸਨ ਆ ਉਹਨਾਂ ਨੇ ਇਹ ਖਬਰ ਦਿੱਤੀ ਹੈਗੀ ਆ। ਜੀ ਸੋ ਬਿਲਕੁਲ ਜਿਹੜੇ ਆ ਉੱਥੇ ਧਿਆਨ ਰੱਖੋ। ਬਾਕੀ ਕਾਫੀ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਹੁਣ, ਤਾਂ ਜੋ ਜਿਹੜੇ ਸਾਰਿਆਂ ਨੂੰ ਮੌਕਾ ਮਿਲੇ ਉੱਥੋਂ ਨਿਕਲਣ ਦਾ ਵੀ। ਕਈ ਹੋਰ ਉਸ ਦੇ ਇਰਦ ਗਿਰਦ ਦੇ ਇਲਾਕੇ ਜਿਹੜੇ ਆ ਉਹਨਾਂ ਦੇ ਸਕੂਲ ਡਿਸਟ੍ਰਿਕਟ ਦੇ ਵਿੱਚ ਵੀ ਸਕੂਲ ਜਿਹੜੇ ਆ ਉਹ ਬੰਦ ਕੀਤੇ ਗਏ ਆ। ਨਾ ਕਿ ਸਾਰੇ ਸਾਊਥ ਜਾਂ ਨਾਰਥ ਕੈਰੋਲੀਨਾ ਦੇ ਨਹੀਂ, ਸਿਰਫ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਡਾਇਰੈਕਟ ਮਾਰ ਜਿਹੜੀ ਇਸ ਦੀ ਹੋ ਸਕਦੀ ਆ। ਸੋ ਸਾਰਿਆਂ ਨੂੰ ਆਪਾਂ ਦੱਸ ਹੀ ਰਹੇ ਹਾਂ, ਹਦਾਇਤ ਆਪਾਂ ਦੇ ਰਹੇ ਹਾਂ। ਤੁਹਾਡਾ ਵੀ ਕੋਈ ਜਾਣ ਪਛਾਣ ਦਾ ਰਿਸ਼ਤੇਦਾਰ, ਦੋਸਤ ਮਿੱਤਰ ਉੱਥੇ ਰਹਿੰਦਾ ਆ, ਉਸ ਨੂੰ ਮੇਕ ਸ਼ੋਰ ਜਿਹੜਾ ਕਰ ਲਓ ਵੀ ਉਹ ਆਪਣੇ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜੇ ਚਲੇ ਗਏ ਹੋਣ। ਇੱਕ ਵਾਰੀ ਕਾਲ ਕਰਕੇ ਬੰਦਾ ਜ਼ਰੂਰ ਜਿਹੜਾ ਹਾਲ ਚਾਲ ਆ ਉਹ ਜ਼ਰੂਰ ਪੁੱਛ ਸਕਦਾ ਆ, ਕਿਉਂਕਿ ਬਾਅਦ ਦੇ ਵਿੱਚ ਜਦੋਂ ਲੈਂਡਫਾਲ ਹੋ ਜਾਣਾ ਫਿਰ ਬਾਅਦ 'ਚ ਲਾਈਨਾਂ ਵੀ ਕਈ ਵਾਰੀ ਬੰਦ ਹੋ ਜਾਂਦੀਆਂ ਆ, ਕਿਉਂਕਿ ਟਾਵਰ ਵੀ ਡਿੱਗ ਪੈਂਦੇ ਆ ਜਾਂ ਨੁਕਸਾਨ ਹੋ ਜਾਂਦਾ ਆ, ਫਿਰ ਫੋਨ ਜਿਹੜੇ ਮਿਲਦੇ ਵੀ ਨਹੀਂ ਹੁੰਦੇ। ਸੋ ਪਹਿਲਾਂ ਹੀ ਇੱਕ ਵਾਰੀ ਮੇਕ ਸ਼ੋਰ ਜਿਹੜੇ ਸਾਰੀਆਂ ਚੀਜ਼ਾਂ ਦੇ ਵਿੱਚ ਕਰ ਲਓ, ਤਾਂ ਉਦੋਂ ਸਾਰੇ ਜਾਣੇ ਫਿਰ ਕਾਲਾਂ ਕਰਨ ਲੱਗਦੇ ਆ, ਅਤੇ ਨੈਟਵਰਕ ਵੀ ਫਿਰ ਪੂਰੀ ਤਰ੍ਹਾਂ ਜਿਹੜਾ ਬਿਜ਼ੀ ਹੋ ਜਾਂਦਾ ਹੁੰਦਾ ਆ। ਸੋ ਪਲੀਜ਼ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ। ਗਵਰਨਰ ਬਾਰ-ਬਾਰ ਜਿਹੜੇ ਉਹ ਕਹਿ ਰਹੇ ਨੇ ਵੀ ਕੰਪਲੇਸੈਂਟ ਨਾ ਹੋਵੋ, ਐਵੇਂ ਇਹ ਨਾ ਸੋਚੋ ਢਿੱਲ ਮੱਠ ਨਾ ਰੱਖੋ, ਵੀ ਜਿਹਨੂੰ ਇਵੈਕੂਏਸ਼ਨ ਦੇ ਲਈ ਆਖਿਆ ਗਿਆ ਉਹ ਜ਼ਰੂਰ ਕਰੋ, ਤਾਂ ਜੋ ਬਾਅਦ ਦੇ ਵਿੱਚ ਕੋਈ ਹੋਰ ਸਮੱਸਿਆ ਦੇ ਵਿੱਚ ਜਿਹੜਾ ਆ ਜਾਨੀ ਨੁਕਸਾਨ ਜਿਹੜਾ ਆ ਉਹ ਨਾ ਹੋ ਜਾਵੇ।
ਕਿਉਂਕਿ ਬਾਅਦ ਦੇ ਵਿੱਚ ਕਈ ਜਣੇ ਆ ਫਿਰ ਘਰਾਂ ਦੇ ਵਿੱਚ ਫਸ ਜਾਂਦੇ ਨੇ ਜਦੋਂ ਪਾਣੀ ਬੇਹਤਾਸ਼ਾ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਅਚਾਨਕ ਜਿਹੜਾ ਆ ਜਦੋਂ ਆ ਜਾਂਦਾ ਹੁੰਦਾ ਹੈ ਜੀ। ਸੋ ਜੇ ਆਪਾਂ ਜਿਹੜੇ ਹਰੀਕੇਨ ਉਹਦੀ ਗੱਲ ਕਰਦੇ ਜਾਈਏ, ਪਿਛਲੇ ਸਮੇਂ ਜਿਹੜਾ ਹਰੀਕੇਨ ਮਰੀਆ ਆਇਆ ਸੀ ਪੋਰਟੋ ਰੀਕੋ ਦੇ ਵਿੱਚ ਜਿਹਦੇ ਨਾਲ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਲਗਭਗ ਪੂਰੇ ਦਾ ਪੂਰਾ ਹੀ ਜਿਹੜਾ ਆਈਲੈਂਡ ਆ ਉਹ ਤਬਾਹ ਹੋ ਗਿਆ ਸੀ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਫੀਮਾ ਆ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ, ਉਹਦੇ ਉੱਤੇ ਬਹੁਤ ਜ਼ਿਆਦਾ ਬਲੇਮ ਲੱਗ ਰਿਹਾ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਮਿਸ ਮੈਨੇਜ ਕੀਤਾ। ਈਵਨ ਦੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਰਹੇ ਆ ਵੀ ਨਹੀਂ, ਅਸੀਂ ਬਹੁਤ ਵਧੀਆ ਮੈਨੇਜਮੈਂਟ ਤਰੀਕੇ ਦੇ ਨਾਲ ਉੱਥੇ ਜਿਹੜੀ ਆ ਇੱਕ ਤਰ੍ਹਾਂ ਨਾਲ ਦੇਖਭਾਲ ਕੀਤੀ ਅਤੇ ਉੱਥੇ ਜੋ ਜ਼ਰੂਰਤਾਂ ਸੀਆਂ ਉਹ ਪਹਿਚਾਈਆਂ। ਅਤੇ ਹੁਣ ਇਹ ਖਬਰ ਆ ਰਹੀ ਆ ਵੀ ਕਿਸ ਤਰ੍ਹਾਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਸੀ ਉਹ ਕਹਿੰਦੇ ਡਿਲੀਵਰ ਹੀ ਨਹੀਂ ਹੋਇਆ, ਇੱਕ ਜਗ੍ਹਾ ਇੱਕ ਉੱਥੇ ਹੀ ਪਿਆ ਰਿਹਾ। ਅਤੇ ਫੀਮਾ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਹੀ ਨਹੀਂ ਸੀ ਟਰੈਕ ਕਰਨ ਦੇ ਲਈ ਵੀ ਜਿਹੜਾ ਸਮਾਨ ਉਹਨਾਂ ਨੇ ਭੇਜਿਆ ਉਹ ਅੱਗੇ ਡਿਲੀਵਰ ਵੀ ਹੋ ਗਿਆ ਜਾਂ ਇੱਕ ਜਗ੍ਹਾ ਇਕੱਠਾ ਹੀ ਪਿਆ ਰਿਹਾ। ਸੋ ਜਿਹੜਾ ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਆ ਪੋਰਟੋ ਰੀਕੋ ਦੇ ਵਿੱਚ, ਉਹਨਾਂ ਨੇ ਹੁਣ ਫੀਮਾ ਦੇ ਕੋਲੋਂ ਕਹਿੰਦੇ ਵੀ ਇਨਵੈਂਟੋਰੀ ਵਗੈਰਾ ਸਾਰੀ ਉਹਨਾਂ ਤੋਂ ਪੁੱਛੀ ਆ ਵੀ ਕੀ ਹੋਇਆ। 20,000 ਪੈਲਟ ਜਿਹੜੇ ਆ ਬੋਟਲ ਵਾਟਰ ਦੇ ਉਹ ਇੱਕ ਜਗ੍ਹਾ ਪਈ ਰਹੇ, ਉਹ ਡਿਲੀਵਰੀ ਨਹੀਂ ਹੋਏ ਹੈਗੇ ਕਿਸੇ ਲੋਕਾਂ ਨੂੰ। ਬਿਲਕੁਲ ਜੀ, ਉੱਥੇ ਟਾਰਮੈਕ ਦੇ ਉੱਤੇ ਪਏ ਰਹੇ। ਉੱਧਰ ਅੱਜ ਰਾਸ਼ਟਰਪਤੀ ਟਰੰਪ ਵੀ ਜਿਹੜੇ ਆ ਇਸ ਮੁੱਦੇ ਦੇ ਉੱਤੇ ਜਿਹੜੇ ਬੋਲੇ ਨੇ, ਖਾਸ ਕਰਕੇ ਜਿਹੜੇ 3000 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਉਸ ਦੇ ਉੱਤੇ ਕਹਿੰਦੇ ਵੀ ਇਹ ਡੈਮੋਕ੍ਰੇਟਸ ਨੇ ਆਪਣੇ ਕੋਲੋਂ ਜਿਹੜਾ ਨੰਬਰ ਬਣਾਇਆ ਆ ਅਤੇ ਝੂਠ ਜਿਹੜੇ ਉਹ ਬੋਲ ਰਹੇ ਆ, ਜਦ ਕਿ ਇਹ ਰਿਪੋਰਟਾਂ ਉਸ ਤੋਂ ਬਾਅਦ ਦੇ ਵਿੱਚ ਕਈ ਵਾਰੀ ਜਿਹੜੀਆਂ ਆ ਨਸ਼ਰ ਹੋ ਚੁੱਕੀਆਂ ਆ, ਕਿਉਂਕਿ ਉਸ ਮੌਕੇ ਹਰੀਕੇਨ ਦੇ ਨਾਲ ਜਿਹੜੇ ਆ 64 ਬੰਦਿਆਂ ਦੇ ਜਿਹੜੇ ਮਾਰੇ ਜਾਣ ਦੇ ਅਧਿਕਾਰਤ ਆંકੜੇ ਜਿਹੜੇ ਆ ਉਹ ਨਸ਼ਰ ਹੋਏ ਸੀਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਸ ਦੇ ਨਾਲ ਹਰੀਕੇਨ ਮਰੀਆ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਬਿਮਾਰ ਹੋ ਗਏ, ਕਈਆਂ ਦੀ ਆਕਸੀਜਨ ਜਿਹੜੇ ਪਹਿਲਾਂ ਹੀ ਬਿਮਾਰ ਸੀਗੇ ਉਹਨਾਂ ਨੂੰ ਦਵਾਈਆਂ ਨਹੀਂ ਮਿਲੀਆਂ। ਸੋ ਉਹਦੇ ਕਰਕੇ ਜਿਹੜੇ ਆ ਉਹ ਆંકੜਾ ਜਿਹੜਾ ਵੱਧ ਕੇ 3000 ਤੱਕ ਸੀਗਾ। ਅਤੇ ਅੱਜ ਪਰ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਚੀਜ਼ ਨੂੰ ਝੁਠਲਾਇਆ ਹੈ, ਉਹਨਾਂ ਨੇ ਇਸ ਦਾ ਖੰਡਨ ਕੀਤਾ ਹੈ ਵੀ ਕਹਿੰਦੇ ਇਹ ਟੋਟਲੀ ਗਲਤ ਆ ਅਤੇ ਇਹ ਡੈਮੋਕ੍ਰੇਟਸ ਇਸ ਦੇ ਵਿੱਚ ਜਿਹੜੇ ਆ ਝੂਠੇ ਆ ਅਤੇ ਉਹਨਾਂ ਨੇ ਜਾਣ ਬੁੱਝ ਕੇ ਨੰਬਰਸ ਆ ਉਹ ਵਧਾ ਕੇ ਜਿਹੜੇ ਆ ਉਹ ਦੱਸੇ ਹੋਏ ਨੇ। ਅਤੇ ਹੁਣ ਦੇਖੋ ਹਰਜੋਤ ਸਿੰਘ ਜੀ, ਇਹ ਚੀਜ਼ ਤਾਂ ਸਾਹਮਣੇ ਨਜ਼ਰ ਆ ਰਹੀ ਆ ਵੀ ਮਿਲੀਅਨਸ ਆਫ ਬੋਟਲਸ ਆਫ ਜਿਹੜੀਆਂ ਪਾਣੀ ਦੀਆਂ ਸੀਗੀਆਂ ਉਹ ਉੱਥੇ ਹੀ ਪਈਆਂ ਰਹਿ ਗਈਆਂ ਅਤੇ ਹੋਰ ਪਤਾ ਨਹੀਂ ਇਹਨਾਂ ਨੇ ਕਿੱਦਾਂ ਦਾ ਜਿਹੜਾ ਆ ਉਹ ਉੱਥੇ ਹੈਲਪ ਜਿਹੜੀ ਕੀਤੀ ਹੋਣੀ ਆ। ਯਾਦ ਹੋਣਾ ਸਭ ਨੂੰ ਜਦੋਂ ਪੋਰਟੋਰੀਕੋ ਦੇ ਵਿੱਚ ਆਲਮੋਸਟ ਪੂਰੀ ਤਰ੍ਹਾਂ ਹਨੇਰ ਛਾ ਗਿਆ ਸੀਗਾ ਵੀ ਬਿਜਲੀ ਪੂਰੀ ਗੁੱਲ ਹੋ ਗਈ ਸੀ ਅਤੇ 3 ਜਾਣਿਆਂ ਦੀ ਕੰਪਨੀ ਨੂੰ ਜਿਹੜੇ ਉਹਨਾਂ ਨੇ ਕੰਟਰੈਕਟ ਦਿੱਤਾ ਸੀਗਾ ਵੀ ਬਿਜਲੀ ਜਿਹੜੀ ਉਹ ਬਹਾਲ ਕੀਤੀ ਜਾਵੇ ਪੂਰੇ ਪੋਰਟੋਰੀਕੋ ਦੇ ਵਿੱਚ। ਅਤੇ ਸਾਲ ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਕਹਿੰਦੇ ਆ ਵੀ ਅਜੇ ਵੀ ਪੂਰੀ ਤਰ੍ਹਾਂ ਨਹੀਂ, ਕਈ ਥਾਵਾਂ 'ਤੇ ਅਜੇ ਵੀ ਬਿਜਲੀ ਨਹੀਂ ਪਹੁੰਚੀ ਜਿਹੜੀ ਠੀਕ ਨਹੀਂ ਹੋਈ, ਪਰ ਫਿਰ ਵੀ ਹੁਣ ਕਾਫੀ ਹੱਦ ਤੱਕ ਠੀਕ ਹੋ ਗਈ ਆ। ਸਮਾਂ ਇੰਨਾ ਜ਼ਿਆਦਾ ਜਿਹੜਾ ਹੈ ਉਸ ਦੇ ਵਿੱਚ ਲੱਗ ਗਿਆ ਆ ਅਤੇ ਇੱਕ ਵਾਰੀ ਫਿਰ ਹਰੀਕੇਨ ਜਿਹੜਾ ਉਹਨਾਂ ਦੇ ਇਰਦ ਗਿਰਦ ਜਿਹੜਾ ਆ ਗਿਆ ਆ ਅਤੇ ਸੀਜ਼ਨ ਜਿਹੜਾ ਆ ਹਰੀਕੇਨ ਦਾ ਦੁਬਾਰਾ ਜਿਹੜਾ ਉਹ ਆ ਚੁੱਕਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਆ। ਆਈ ਥਿੰਕ ਸਰਕਾਰਾਂ ਨੂੰ ਇਸ ਦੇ ਉੱਤੇ ਖਾਸ ਕਰਕੇ ਫੀਮਾ ਵਰਗੀ ਜਿਹੜੀ ਏਜੰਸੀ ਆ ਜਿਹੜੀ ਬਣੀ ਸਿਰਫ ਐਮਰਜੈਂਸੀ ਦੇ ਵਿੱਚ ਕੰਮ ਕਰਨ ਦੇ ਲਈ ਆ, ਉਹਨਾਂ ਨੂੰ ਹਿਰਦਤਾ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਸੋ ਪੋਰਟੋ ਰੀਕੋ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਪਿਛਲੇ ਮਹੀਨੇ ਜਿਹੜੀ ਡੈਥ ਟੋਲ ਪਹਿਲਾਂ 64 ਸੀਗੀ ਉਹਨੂੰ ਅਪਡੇਟ ਕਰਕੇ ਜਿਹੜਾ 2975 ਦੱਸਿਆ, ਜਿਸ ਤਰ੍ਹਾਂ 3000 ਦੇ ਲਗਭਗ ਆਉਂਦੀ ਆ। 2975 ਲੋਕ ਜਿਹੜੇ ਆ ਮਾਰੇ ਗਏ ਜਿਹੜਾ ਹਰੀਕੇਨ ਮਰੀਆ ਆਇਆ ਸੀ, ਅਤੇ $100 ਬਿਲੀਅਨ ਦਾ ਜਿਹੜਾ ਡੈਮੇਜ ਆ ਉਸ ਆਈਲੈਂਡ ਦੇ ਵਿੱਚ ਹੋਇਆ, ਜੋ ਕਿ ਬਹੁਤ ਵੱਡਾ ਡੈਮੇਜ ਸੀ। ਸੋ ਫੀਮਾ ਦੀ ਤਾਂ ਜਿਹੜੀ ਮਿਸਮੈਨੇਜਮੈਂਟ ਦੀ ਆ ਉਹ ਕੱਲ੍ਹ ਦੀ ਜਿਹੜੀ ਖਬਰ ਚੱਲ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਫੀਮਾ ਨੂੰ ਮਨੀ ਮਿਲਿਆ ਸੀ, ਉਹਨਾਂ ਨੇ $10 ਮਿਲੀਅਨ ਜਿਹੜਾ ਆ ਉਹ ਆਈਸ ਵਾਲਿਆਂ ਨੂੰ ਦਿੱਤਾ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੂੰ। ਜਦੋਂ ਕਿ ਹੁਣ ਫੀਮਾ ਵਾਲੇ ਬਹਾਨੇ ਜਿਹਾ ਬਣਾ ਰਹੇ ਆ ਵੀ ਨਹੀਂ ਜੀ ਅਸੀਂ ਤਾਂ ਉੱਥੋਂ ਰੇਤਾ ਚੱਕਣ ਦੇ ਲਈ ਜਾਂ ਆਹ ਬੈਗਸ ਲੈਣ ਲਈ ਇੱਦਾਂ ਵਰਤਿਆ ਸੀ, ਪਰ ਕਹਿੰਦੇ ਪਈ ਫੈਡਰਲ ਐਮਰਜੈਂਸੀ ਮੈਨੇਜਮੈਂਟ ਐਡਮਿਨਿਸਟ੍ਰੇਸ਼ਨ ਦਾ ਮਨੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਕੰਟਰੋਲ ਵਾਲਿਆਂ ਕੋਲ ਚਲੇ ਜਾਏ $10 ਮਿਲੀਅਨ ਦਾ, ਵੀ ਇਹ ਬਹੁਤ ਇੱਕ ਤਰ੍ਹਾਂ ਨਾਲ ਹੈਰਾਨੀ ਵਾਲੀ ਗੱਲ ਆ। ਜੀ ਬਿਲਕੁਲ, ਵਿਵਾਦ ਤੇ ਵਿਵਾਦ ਜਿਹੜੇ ਕਿਤੇ ਨਾ ਕਿਤੇ ਜਿਹੜਾ ਉਹ ਤੁਰਿਆ ਹੀ
ਆ ਰਿਹਾ ਆ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਉਸ ਦੇ ਵੱਲ ਵਧਦੇ ਹਾਂ। ਕਮਲਾ ਹੈਰਿਸ ਹੁਣਾਂ ਦੇ ਉੱਤੇ ਇੱਕ ਹੋਰ ਨਵਾਂ ਵਿਵਾਦ ਜਿਹੜੇ ਉਸ ਦੇ ਵਿੱਚ ਫਸੇ ਨੇ। ਰੀਸੈਂਟਲੀ ਕਹਿੰਦੇ ਕਮਲਾ ਹੈਰਿਸ ਨੇ ਜਿਹੜੇ ਬ੍ਰੈਟ ਕੈਵਨਾ ਦੀ ਇੱਕ ਵੀਡੀਓ ਆ ਉਹ ਐਡਿਟ ਕਰਕੇ ਜਿਹੜੀ ਉਹ ਪੇਸ਼ ਕੀਤੀ, ਕਹਿੰਦੀ ਮੇਡ ਫਾਰ ਟੀਵੀ ਜਿਹੜੇ ਕੁਐਸਚਨਸ ਜਿਹੜੇ ਉਹ ਬਣਾ ਕੇ ਉਹਨਾਂ ਨੇ ਕੀਤੇ, ਤੇ ਉਹਦੇ ਕਰਕੇ ਕਹਿੰਦੇ ਵੀ ਕਾਫੀ ਜਿਹੜਾ ਬੈਕਲੈਸ਼ ਆ ਉਹਨਾਂ ਦੇ ਖਿਲਾਫ ਜਿਹੜਾ ਉਹ ਦੇਖਿਆ ਜਾ ਰਿਹਾ ਆ। ਕਈ ਜਿਹੜੇ ਫੈਕਟ ਚੈਕਰਸ ਆ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਜਿਹੜੀ ਵੀਡੀਓ ਆ ਉਹ ਕਾਫੀ ਜਿਹੜੀ ਉਹਨਾਂ ਨੇ ਐਡਿਟ ਕੀਤੀ ਆ, ਤੇ ਉਹੀ ਚੀਜ਼ ਜਿਹੜੀ ਉਹ ਦਿਖਾਉਣਾ ਚਾਹੁੰਦੇ ਸੀ, ਜਿਹੜੇ ਉਹ ਆਪਣੇ ਖੇਮੇ ਨੂੰ ਜਿਹੜੀ ਉਹ ਪਸੰਦ ਸੀਗੀ। ਆਈ ਥਿੰਕ ਇਸ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟ ਸੈਨੇਟਰ ਹੈਗੇ ਨੇ ਕਮਲਾ ਹੈਰਿਸ, ਉਹ ਇਸ ਦੇ ਵਿਵਾਦ ਦੇ ਵਿੱਚ ਫਸਦੇ ਆ ਰਹੇ ਆ। ਖਾਸ ਕਰਕੇ ਉਹਨਾਂ ਦਾ ਜਿਹੜਾ ਅਬੋਰਸ਼ਨ ਇੰਡਿਊਸਿੰਗ ਡਰੱਗਸ ਉਸ ਨੂੰ ਲੈ ਕੇ ਤੇ ਅਬੋਰਸ਼ਨ ਦੇ ਮੁੱਦੇ ਦੇ ਉੱਤੇ ਹੀ ਜਿਹੜੀ ਉਹਨਾਂ ਨੇ ਵੀਡੀਓ ਸੀਗੀ। ਕਮਲਾ ਹੈਰਿਸ ਕਾਫੀ ਜਿਹੜੇ ਆ ਇਸ ਹੱਕ ਦੇ ਵਿੱਚ ਨੇ ਵੀ ਅਬੋਰਸ਼ਨ ਜਿਹੜਾ ਲੀਗਲ ਆ ਉਹ ਰਹਿਣਾ ਚਾਹੀਦਾ ਆ, ਤੇ ਜਿਹੜਾ ਰੋ ਵਰਸਿਸ ਵੇਡ ਆ ਉਹ ਉਸ ਨੂੰ ਦੁਬਾਰਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਸੁਣਵਾਈ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਤਾਂ ਜੋ ਇਸ ਕੇਸ ਦੇ ਉੱਤੇ ਜਿਹੜਾ ਉਹ ਫੈਸਲਾ ਜਿਹੜਾ ਆ ਦੂਜੇ ਪਾਸੇ ਨੂੰ ਨਾ ਜਾ ਸਕੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੇ ਵਿੱਚ ਕੀ ਹੁੰਦਾ ਹੈ। ਪਰ ਰਾਈਟ ਨਾਓ ਕਾਫੀ ਲੋਕ ਜਿਹੜੇ ਇਹਨਾਂ ਦੀ ਨਿੰਦਾ ਕਰ ਰਹੇ ਆ ਵੀ ਜਿਹੜੀ ਉਹਨਾਂ ਨੇ ਵੀਡੀਓ ਆ ਵਿਸ਼ੇਸ਼ ਤੌਰ 'ਤੇ ਐਡਿਟ ਕਰਕੇ ਆਪਣੇ ਖੇਮੇ ਨੂੰ ਜਾਂ ਬ੍ਰੈਟ ਕੈਵਨਾ ਨੂੰ ਇੱਕ ਨੈਗੇਟਿਵ ਇਮੇਜ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਸੋ ਇਹਦੇ ਨਾਲ ਹੀ ਰਿਲੇਟਡ ਜੇ ਗੱਲ ਕਰਦੀ ਜਾਈਏ, ਜਿਹੜੇ ਬ੍ਰੈਟ ਕੈਵਨਾ ਆ ਉਹ ਸੁਪਰੀਮ ਕੋਰਟ ਜਸਟਿਸ ਦੇ ਜਿਹੜੇ ਨੋਮੀਨੀ ਹੈਗੇ ਆ US ਦੇ, ਉਹਨਾਂ ਦੀ ਜਿਹੜੀ ਹੀਅਰਿੰਗ ਚੱਲ ਰਹੀ ਆ ਸੈਨੇਟ ਜੁਡੀਸ਼ਰੀ ਕਮੇਟੀ ਦੇ ਕੋਲ, ਉਹ ਹੁਣ ਇੱਕ ਹਫ਼ਤੇ ਦੇ ਲਈ ਨੈਕਸਟ ਵੀਕ ਤੱਕ ਜਿਹੜੀ ਆ ਉਹ ਡਿਲੇ ਕਰ ਦਿੱਤੀ ਗਈ ਹੈਗੀ ਆ। ਸੋ ਨੈਕਸਟ ਵੀਕ ਜਿਹੜੀ ਆ ਇਹਦੇ ਉੱਤੇ ਵੋਟਿੰਗ ਹੋਊਗੀ। ਸੋ ਜਿਹੜੀ ਜੁਡੀਸ਼ਰੀ ਕਮੇਟੀ ਜਿਹੜੇ 11 ਮੈਂਬਰ ਹੈਗੇ ਉਹਨਾਂ ਦੇ, ਉਹ ਤੋਂ ਬਾਅਦ ਜਿਹੜੀ ਆ ਜਿਹੜੇ ਕਹਿੰਦੇ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਆ, ਉਹ ਤੋਂ ਬਾਅਦ ਫਿਰ ਉਹ ਇਸ ਨੂੰ ਫੁੱਲ ਸੈਨੇਟ ਦੇ ਕੋਲ ਭੇਜਣਗੇ ਜਿੱਥੇ ਉਹਨਾਂ ਦੀ ਜਿਹੜੀ ਫੇਅਰ ਵੋਟਿੰਗ ਹੋਊਗੀ। ਸੋ ਪ੍ਰੋਸੈਸ ਤਾਂ ਕਾਫੀ ਲੰਮੀ ਆ, ਤੇ ਸੈਨੇਟ ਦੇ ਕੋਲ ਕਹਿੰਦੇ ਸਤੰਬਰ ਦੇ ਆਖਰੀ ਹਫ਼ਤੇ ਤੱਕ ਪਹੁੰਚਣ ਦੀ ਜਿਹੜੀ ਆਸ ਹੈਗੀ ਆ। ਨਹੀਂ ਬਿਲਕੁਲ, ਹੁਣ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਹੀਅਰਿੰਗ ਹੋ ਹਟੀ ਆ, ਹੁਣ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਵੋਟ ਕਰਨੀ ਆ, ਜਿਸ ਦੇ ਵਿੱਚ ਇਹਨਾਂ ਦੇ ਕਲੀਅਰ ਹੋਣ ਦੇ ਜਿਹੜੇ 100% ਚਾਂਸ ਆ, ਕਿਉਂਕਿ 11 ਰਿਪਬਲਿਕਨ ਨੇ ਤੇ 10 ਡੈਮੋਕ੍ਰੇਟ ਨੇ, ਤੇ ਸਾਰੇ ਜਾਣੇ ਆਪਣੀ ਪਾਰਟੀ ਲਾਈਨ ਦੇ ਉੱਤੇ ਮੈਨੂੰ ਲੱਗਦਾ ਆ ਉਹ ਵੋਟ ਕਰਨਗੇ। ਤੇ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਦੱਸਦੇ ਆ ਵੀ ਅਗਲੇ 2 ਹਫ਼ਤਿਆਂ ਦੇ ਵਿੱਚ ਇਹ ਸੈਨੇਟ ਦੇ ਅਪਰੂਵਲ ਦੀ ਜਿਹੜੇ ਪਹੁੰਚਣਗੇ, ਤੇ ਉੱਥੇ ਵੀ ਇਹਨਾਂ ਦੇ ਪਾਸ ਹੋਣ ਦੀ ਜਿਹੜੇ ਆ ਉਮੀਦ ਆ, ਅਪਰੂਵਲ ਹੋਣ ਦੀ ਉਮੀਦ ਆ। ਤੇ ਅਕਤੂਬਰ ਦੇ ਵਿੱਚ ਇੱਦਾਂ ਲੱਗ ਰਿਹਾ ਆ ਵੀ ਜਿਹੜੇ ਬ੍ਰੈਟ ਕੈਵਨਾ ਆ ਉਹ ਸੁਪਰੀਮ ਕੋਰਟ ਦੇ ਜਸਟਿਸ ਦੇ ਵਜੋਂ ਜਿਹੜਾ ਹਲਫਾ ਉਹ ਲੈ ਲੈਣਗੇ। ਤੇ ਫਿਰ ਇੱਕ ਵਾਰੀ ਫਿਰ ਕਈ ਦਹਾਕਿਆਂ ਬਾਅਦ, ਵੈਸੇ ਇਨਫੈਕਟ ਕਈ ਦਹਾਕਿਆਂ ਬਾਅਦ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਸੋਚ ਵਾਲੇ ਜੱਜਿਸ ਹੈਗੇ ਆ, ਜਸਟਿਸਿਸ ਹੈਗੇ ਆ, ਉਹਨਾਂ ਦੀ ਜਿਹੜੀ ਆ ਮੈਜੋਰਟੀ ਹੋਵੇਗੀ। ਉਹ ਜਿਹੜੇ ਆ 5 ਜਿਹੜੇ ਜੱਜ ਆ ਉਹ ਹੋ ਜਾਣਗੇ। ਤੇ ਤਾਂ ਹੀ ਜਿਹੜਾ ਰੌਲਾ ਇਸ ਟਾਈਮ ਰੋ ਵਰਸਿਸ ਵੇਡ ਦਾ ਸਭ ਤੋਂ ਜ਼ਿਆਦਾ ਆ, ਕਿਉਂਕਿ ਜਦੋਂ 1960 ਦੇ ਵਿੱਚ ਜਿਹੜਾ ਇਸ ਦਾ ਫੈਸਲਾ ਆਇਆ ਸੀ, ਆਈ ਥਿੰਕ ਲੇਟ 60s ਦੇ ਵਿੱਚ ਇਸ ਕੇਸ ਦਾ ਜਿਹੜਾ ਫੈਸਲਾ ਆਇਆ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਜੱਜਿਸ ਆ ਉਹ ਕਦੀ ਮੈਜੋਰਟੀ ਦੇ ਵਿੱਚ ਆਏ ਨਹੀਂ ਸੀਗੇ। ਤੇ ਹੁਣ ਜੇ 5 ਜੱਜ ਕਹਿ ਦੇਣਗੇ ਵੀ ਇਹ ਰੋ ਵਰਸਿਸ ਵੇਡ ਦਾ ਜਿਹੜਾ ਮਾਮਲਾ ਇਸ ਨੂੰ ਦੁਬਾਰਾ ਜਿਹੜਾ ਸੁਣਵਾਈ ਜਿਹੜੀ ਕੀਤੀ ਜਾਊਗੀ, ਤਾਂ ਫਿਰ ਉਸੇ ਚੀਜ਼ ਦੇ ਡਰ ਦੇ ਜਿਹੜੇ ਡੈਮੋਕ੍ਰੇਟ ਆ ਜਾਂ ਰੋ ਵਰਸਿਸ ਵੇਡ ਦੇ ਹੱਕ ਵਾਲੇ ਜਿਹੜੇ ਕੇਸ ਦੇ ਹੱਕ ਦੇ ਵਾਲੇ ਆ, ਉਹ ਇਸੇ ਚੀਜ਼ ਤੋਂ ਚਿੰਤਿਤ ਨਜ਼ਰ ਆ ਰਹੇ ਨੇ। ਉੱਦਾਂ ਰਾਸ਼ਟਰਪਤੀ ਟਰੰਪ ਨੇ ਆਪਣੀ ਇੱਛਾ ਜਿਹੜੀ ਆ ਪਹਿਲਾਂ ਹੀ ਕੈਂਪੇਨ ਦੇ ਦੌਰਾਨ ਹੀ ਜ਼ਾਹਰ ਕੀਤੀ ਸੀ ਵੀ ਕਹਿੰਦੇ ਵੀ ਜੇ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਸੁਪਰੀਮ ਕੋਰਟ ਦੇ ਉਹ ਜਿਹੜੇ ਜਸਟਿਸ ਲਾਊਂਗਾ ਜਿਹੜੇ ਰੋ ਵਰਸਿਸ ਵੇਡ ਨੂੰ ਪਲਟ ਸਕਣ। ਜੀ ਹਜੇ ਵੀ ਜਿਹੜੇ ਅਨਡਿਸਾਈਡਡ ਇਨਫਲੂਐਂਸ਼ੀਅਲ ਸੈਨੇਟ ਰਿਪਬਲਿਕਨ ਹੈਗੇ, ਸੈਨੇਟਰ ਸੂਜ਼ਨ ਕਾਲਿਨਸ ਮੇਨ ਤੋਂ, ਉਹ ਕਹਿੰਦੇ ਵੀ ਮੈਂ ਹਜੇ ਪਲਾਨ ਕਰ ਰਹੀ ਹਾਂ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਦੇ ਨਾਲ ਫੋਨ ਦੇ ਉੱਤੇ ਜਿਹੜੀ ਆ ਗੱਲਬਾਤ ਕਰਾਂ, ਕਿਉਂਕਿ ਕੁਛ ਕੁਐਸਚਨ ਜਿਹੜੇ ਲਿੰਗਰਿੰਗ ਹੈਗੇ ਆ, ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੈਨੇਟਰ ਲੀਜ਼ਾ ਮਰਕੋਵਸਕੀ ਜੋ ਕਿ ਰਿਪਬਲਿਕਨ ਹੈਗੇ ਅਲਾਸਕਾ ਤੋਂ, ਉਹ ਅਬੋਰਸ਼ਨ ਰਾਈਟਸ ਨੂੰ ਸਪੋਰਟ ਕਰਦੇ ਹੈਗੇ ਆ। ਸੋ ਉਹ ਵੀ ਜਿਹੜੇ ਆ ਸੈਨੇਟਰ ਸੂਜ਼ਨ ਕਾਲਿਨ ਦੇ ਨਾਲ ਹੀ ਰਲ ਕੇ ਵੋਟ ਪਾਉਣਗੇ। ਸੋ ਦੋਨਾਂ ਦੀ ਇਹ ਵੋਟ ਦੇ ਉੱਤੇ ਡਿਪੈਂਡ ਕਰਦਾ ਆ ਵੀ ਕਿਸ ਤਰ੍ਹਾਂ ਸੈਨੇਟ ਦੇ ਵਿੱਚ ਉਹਨਾਂ ਦਾ ਅਪਰੂਵਲ ਹੁੰਦਾ। ਜੇ ਦੋਨੋਂ ਹੀ ਹੱਕ 'ਚ ਪਾ ਦਿੰਦੇ ਆ, ਸੋ ਸੈਨੇਟ ਦੇ ਕੋਲ ਰਿਪਬਲਿਕਨ ਦੇ ਕੋਲ ਸੈਨੇਟ 'ਚ ਮੈਜੋਰਟੀ ਹੈਗੀ ਆ, ਤੇ ਫਿਰ ਉੱਥੇ ਉਹਨਾਂ ਦੀ ਕਨਫਰਮੇਸ਼ਨ ਹੋ ਸਕਦੀ ਆ। ਤੇ ਜਿਹੜੀ
US ਹਾਊਸ ਹੈਗਾ ਆ ਉਹਦੇ ਵਿੱਚ ਤਾਂ ਪਹਿਲਾਂ ਹੀ ਕਾਫੀ ਮੈਜੋਰਟੀ ਰਿਪਬਲਿਕਨ ਹਾਂਜੀ ਰਾਈਟ ਨਾਓ ਮਿਲਾ ਤਾਂ 23-24 ਜਿਹੜੇ ਐਕਸਟਰਾ ਉਹਨਾਂ ਦੇ ਕੋਲ ਹੈਗੇ ਨੇ ਤੇ ਉੱਥੇ ਤਾਂ ਕੋਈ ਦਿੱਕਤ ਆਉਣੀ ਨਹੀਂ ਆ। ਇੱਥੇ ਵੀ ਜੇ ਇੱਕ ਸੂਜ਼ਨ ਕਾਲਨ ਵੀ ਜੇ ਅਗੇਂਸਟ ਵੀ ਵੋਟ ਪਾਉਂਦੇ ਆ ਤਾਂ ਵੀ ਜਿਹੜਾ ਫਰਕ ਨਹੀਂ ਪੈਣਾ ਰਿਪਬਲਿਕਨ ਪਾਰਟੀ ਨੂੰ, ਕਿਉਂਕਿ ਫਿਰ ਟਾਈ ਹੋ ਜਾਊਗਾ 50-50 ਤੇ ਟਾਈ ਨੂੰ ਤੋੜਨ ਦੇ ਲਈ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਡੈਫੀਨੇਟਲੀ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਹੀ ਜਿਹੜੀ ਉਹ ਵੋਟ ਪਾਉਣਗੇ, ਕਿਉਂਕਿ ਆਲਰੇਡੀ ਇੱਕ ਅੱਧੀਆਂ ਹੋਰ ਜਿਹੜੀਆਂ ਕਨਫਰਮੇਸ਼ਨ ਹੀਅਰਿੰਗਸ ਜਿਹੜੀਆਂ ਅਪਰੂਵਲ ਸੀਗੀਆਂ ਕਨਫਰਮੇਸ਼ਨ ਅਪਰੂਵਲ ਸੀਗੀਆਂ ਉਹਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਟਾਈ ਜਿਹੜੀ ਆ ਉਹ ਤੋੜੀ ਸੀ, ਜਿਹੜੀ ਬਰਾਬਰਤਾ ਉਸ ਨੂੰ ਤੋੜਿਆ ਸੀਗਾ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ ਆ, ਪਰ ਰਾਈਟ ਨਾਓ ਹਰਜੋਤ ਸਿੰਘ ਜੀ ਇਹਨਾਂ ਦੇ ਹੱਕ ਦੇ ਵਿੱਚ ਹੀ ਜਿਹੜੇ ਆ ਚਾਂਸਿਸ ਆ ਉਹ ਪੂਰੇ ਲੱਗ ਰਹੇ ਨੇ ਜੀ। ਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। US ਕੈਨੇਡਾ ਦੀ ਟ੍ਰੇਡ ਡੀਲ ਦੇ ਵਿੱਚ ਕੀ ਚੱਲ ਰਿਹਾ ਆ, US ਚਾਈਨਾ ਦੀ ਟ੍ਰੇਡ ਡੀਲ ਦੇ ਵਿੱਚ ਕੀ ਚੱਲ ਰਿਹਾ ਆ, ਉਸ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਤਾਂ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਸੈਕਰਾਮੈਂਟੋ ਅਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫਾਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ
ਮੈਗਾ ਪੈਕ ਤੇ ਸਪੈਸ਼ਲ ਆਫਰ ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਕਾਲਾ ਕੁੜਤਾ ਪਜਾਮਾ ਤਿੱਲੇਦਾਰ ਜੁੱਤੀ ਉਹ ਮਿੱਤਰਾ ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ। 6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ, ਤੀਜਾ ਇਨਾਮ ਚੂੜ ਸੰਘੇੜਾ, ਨਰਿੰਦਰ ਔਜਲਾ ਤੇ ਬਲਜਿੰਦਰ ਬਾਜਵਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਕਲੋਰਿਨ ਰੋਡ ਸੈਕਰਾਮੈਂਟੋ 29 ਸਤੰਬਰ ਸ਼ਨੀਚਰਵਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਕਈ ਆਪਣੇ ਸਰੋਤੇ ਫੇਸਬੁੱਕ ਦੇ ਉੱਤੇ ਪੁੱਛ ਰਹੇ ਸੀ ਵੀ US ਕੈਨੇਡਾ ਦਾ ਤੇ US ਚਾਈਨਾ ਦਾ ਜਿਹੜਾ ਆ ਟ੍ਰੇਡ ਨੂੰ ਲੈ ਕੇ ਰੌਲਾ ਰੱਪਾ ਚੱਲ ਰਿਹਾ, ਉਹ ਕਿੱਥੇ ਤੱਕ ਜਿਹੜਾ ਪਹੁੰਚਿਆ ਆ। ਸੋ ਇਦਾਂ ਲੱਗ ਰਿਹਾ ਵੀ ਕੈਨੇਡੀਅਨਸ ਜਿਹੜੇ ਹੁਣ ਬਾਰਡਰ ਪਾਰ ਕਰਕੇ ਜਿਹੜੇ ਵਾਸ਼ਿੰਗਟਨ ਸਾਈਡ ਦੇ ਉੱਤੇ ਜਿਹੜੇ ਆਉਂਦੇ ਸੀਗੇ ਕੋਸਟਕੋ ਤੋਂ ਦੁੱਧ ਚੱਕਣ, ਉਹਨਾਂ ਨੂੰ ਸ਼ਾਇਦ ਹੁਣ ਆਉਣਾ ਜਿਹੜਾ ਉਹ ਘਟ ਜਾਊਗਾ। ਕਾਰਨ ਇਹ ਆ ਵੀ ਕਹਿੰਦੇ ਵੀ ਜਿਹੜੀ ਓਟਾਵਾ ਦੇ ਵਿੱਚ ਨੈਗੋਸ਼ੀਏਸ਼ਨਸ ਚੱਲ ਰਹੀਆਂ, ਉੱਥੋਂ ਦੇ ਜਿਹੜੇ 2 ਅਨੋਨਿਮਸ ਸੋਰਸ ਆ, ਕੈਨੇਡੀਅਨ ਸੋਰਸਿਸ ਆ, ਉਹਨਾਂ ਨੇ ਜਿਹੜੀਆਂ ਇਹ ਇਤਲਾਹ ਦਿੱਤੀ ਆ ਵੀ ਕੈਨੇਡਾ ਜਿਹੜਾ ਇਸ ਟਾਈਮ ਰੈਡੀ ਹੋ ਰਿਹਾ ਵੀ US ਨੂੰ ਡੇਅਰੀ ਆਪਣੀ ਮਾਰਕੀਟ ਆ ਉਸ ਦੇ ਵਿੱਚ ਥੋੜਾ ਲਿਮਿਟਡ ਐਕਸੈਸ ਜਿਹੜਾ ਉਹ ਦੇ ਸਕਦਾ ਹੈ। ਇਹਦਾ ਮਤਲਬ ਆ ਵੀ ਡਾਇਰੈਕਟ ਜਿਹੜਾ ਦੁੱਧ ਜਾਂ ਡੇਅਰੀ ਪ੍ਰੋਡਕਟਸ ਜਿਹੜੇ ਉੱਥੇ ਪਹੁੰਚਦੇ ਨੇ, ਜਿਹਦੇ ਉੱਤੇ 200-300% ਤੱਕ ਟੈਰਿਫ ਲੱਗਦਾ ਆ, ਉਹ ਟੈਰਿਫ ਜਿਹੜਾ ਆ ਉਹ ਨਹੀਂ ਲੱਗਿਆ ਕਰੂਗਾ। ਸੋ ਇਹਦਾ ਮਤਲਬ ਆ ਵੀ ਕੈਨੇਡਾ ਦੇ ਵਿੱਚ ਇਹ ਜਿਹੜਾ ਦੁੱਧ ਵਗੈਰਾ ਜਦੋਂ ਹੁਣ ਪਹੁੰਚੂਗਾ ਤਾਂ ਥੋੜੀ ਘੱਟ ਕੀਮਤ ਜਿਹੜੀ ਆ ਉਸ ਦੀ ਹੋਇਆ ਕਰੇਗੀ, ਤੇ ਜਿਸ ਦੇ ਚੱਲਦੇ ਜਿਹੜੀ ਬਾਰਡਰ ਕ੍ਰਾਸਿੰਗ ਆ ਉਹ ਵੀ ਜਿਹੜੀ ਉਹ ਘਟ ਸਕਦੀ ਆ। ਸੋ ਨਾਫਟਾ ਨੂੰ ਬਰਕਰਾਰ ਰੱਖਣ ਦੇ ਲਈ ਕੈਨੇਡਾ ਜਿਹੜਾ ਇਹ ਇਸ ਟਾਈਮ ਦਾ ਖੇਡਣ ਦੇ ਲਈ ਰੈਡੀ ਹੈਗਾ ਆ। ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਜੇ ਇਦਾਂ ਹੁੰਦਾ ਹੈ ਤੇ ਰਾਸ਼ਟਰਪਤੀ ਟਰੰਪ ਦੀ ਇੱਕ ਜਿੱਤ ਜਿਹੜੀ ਉਹ ਹੋਵੇਗੀ ਵੀ ਕੈਨੇਡਾ ਨੂੰ, ਖਾਸ ਕਰਕੇ ਕੈਨੇਡਾ ਨੂੰ ਇਸ ਡੇਅਰੀ ਮਾਰਕੀਟ ਦੇ ਵਿੱਚ ਆਪਣੀ ਐਕਸੈਸ ਦੇ ਲਈ ਜਿਹੜਾ ਉਹ ਮਨਾਉਣਾ ਆ। ਹੁਣ ਇਹ ਦੇਖਦੇ ਆ ਵੀ ਜਦੋਂ ਇਹ ਆਫਰ ਸਾਹਮਣੇ ਰੱਖੀ ਜਾਂਦੀ ਹੈ US ਡੈਲੀਗੇਟਸ ਆ ਉਹਨਾਂ ਦੇ ਸਾਹਮਣੇ, ਉਹ ਅੱਗੋਂ ਕਿੱਦਾਂ ਦੀ ਪ੍ਰਤੀਕਿਰਿਆ ਜਿਹੜੀ ਆ ਉਹ ਜ਼ਾਹਰ ਕਰਨਗੇ। ਸੋ ਬਿਲਕੁਲ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਬਲੇਨ ਦੇ ਜਿਹੜੇ ਕੋਸਕੋ ਦੇ ਸਟੋਰ ਹੈਗੇ ਆ, ਉਹਨਾਂ ਦੀਆਂ YouTubes ਜਿਹੜੀਆਂ ਆ ਇੰਨੀਆਂ ਕੁ ਘੁੰਮਦੀਆਂ ਆ ਵੀ ਜਦੋਂ ਇੱਕ ਪੈਲਟ ਦੁੱਧ ਦਾ ਰੱਖਿਆ ਜਾਂਦਾ ਵੀ ਵਿਦਨ ਕੁਝ ਕੁ ਮਿੰਟਾਂ ਦੇ ਵਿੱਚ ਹੀ ਉਹ ਜਿਹੜਾ ਪੂਰੇ ਦਾ ਪੂਰਾ ਪੈਲਟ ਚੱਕ ਕੇ ਲੈ ਜਾਂਦੇ ਆ ਕੈਨੇਡਾ ਵਾਲੇ। ਤੇ ਕਿਉਂਕਿ ਇੱਥੇ ਦੁੱਧ ਜਿਹੜਾ ਸਸਤਾ ਬਹੁਤ ਆ, ਤੇ ਈਵਨ ਵਾਸ਼ਿੰਗਟਨ ਸਟੇਟ ਦੇ ਵਿੱਚ ਤਾਂ ਇੱਕ ਮੂਵਮੈਂਟ ਇਹ ਵੀ ਚੱਲੀ ਸੀ ਵੀ ਜਿਹੜੇ ਕੈਨੇਡਾ ਵਾਲੇ ਇੱਧਰ ਦੁੱਧ ਲੈਣ ਆਉਂਦੇ ਉਹਨਾਂ ਤੇ ਸਪੈਸ਼ਲ ਟੈਕਸ ਲਾਇਆ ਜਾਵੇ। ਤੇ ਫਿਰ ਉਹ ਉੱਥੇ ਜਿਹੜੇ ਬਲੇਨ ਏਰੀਏ ਦੇ ਜਿਹੜੇ ਕੋਸਕੋ ਆ, ਉੱਥੇ ਕਹਿੰਦੇ ਇੰਨਾ ਟ੍ਰੈਫਿਕ ਹੋ ਜਾਂਦਾ ਸੀ ਤੇ ਲੋਕਲ ਜਿਹੜੇ ਕੰਪਲੇਨ ਕਰਦੇ ਸੀ ਜੀ। ਸੋ ਹੁਣ 2 ਸੋਰਸਸ ਜਿਹੜੇ ਕੈਨੇਡੀਅਨ ਗਵਰਨਮੈਂਟ ਦੇ ਆ, ਉਹਨਾਂ ਨੂੰ ਇਹ ਇਨਫੋਰਮੇਸ਼ਨ ਆਈ ਆ ਵੀ ਕੈਨੇਡਾ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ
ਆਲਰੇਡੀ ਜਿਨ੍ਹਾਂ ਦਾ ਨਾਮ ਕ੍ਰਿਸਟੀਆ ਫਰੀਲੈਂਡ ਆ, ਉਹ ਆਲਰੇਡੀ ਮੰਗਲਵਾਰ ਨੂੰ ਜਿਹੜੇ ਆ ਵਾਸ਼ਿੰਗਟਨ 'ਚ ਪਹੁੰਚ ਗਏ ਹੈਗੇ ਆ। ਸੋ ਡੇਅਰੀ ਪ੍ਰੋਡਕਟਸ ਦੇ ਉੱਤੇ ਉਹ ਮੰਨ ਗਏ ਆ ਵੀ ਕੁਛ ਨਾ ਕੁਛ ਉਹ ਡੇਅਰੀ ਪ੍ਰੋਡਕਟਸ ਅਲਾਓ ਕਰਨਗੇ। ਸੋ ਅਗਰ ਉਹ ਅਲਾਓ, ਕਿਉਂਕਿ ਸਰੋਤਿਆਂ ਨੂੰ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ 200% ਜਿਹੜਾ ਡੇਅਰੀ ਪ੍ਰੋਡਕਟਸ ਦੇ ਉੱਤੇ ਜਿਹੜਾ ਟੈਕਸ ਲਾਇਆ ਜਾਂਦਾ ਸੀ ਕੈਨੇਡਾ ਵੱਲੋਂ, ਅਗਰ ਇਸ ਨੂੰ ਅਲਾਓ ਕਰਦੇ ਆ ਤੇ ਜਿਹੜੀ ਵਿਸਕੌਨਸਨ ਸਟੇਟ ਹੈਗੀ ਆ ਸਾਡੇ ਮੁਲਕ ਦੀ, ਅਮਰੀਕਾ ਦੀ, ਜਿਸ ਨੂੰ ਅਮਰੀਕਾਜ਼ ਡੇਅਰੀ ਲੈਂਡ ਕਿਹਾ ਜਾਂਦਾ, ਸਭ ਤੋਂ ਦੁੱਧ ਜਿਹੜਾ ਵੱਧ ਪ੍ਰੋਡਿਊਸ ਕੀਤਾ ਜਾਂਦਾ, ਸਭ ਤੋਂ ਵੱਧ ਦੁੱਧ ਉਹ ਵਿਸਕੌਨਸਨ ਸਟੇਟ ਦੇ ਵਿੱਚ ਕੀਤਾ ਜਾਂਦਾ ਹੈ। ਤੇ ਜੇ ਇਸ ਨੂੰ ਇਨਕਲੂਡ ਕਰ ਦਿੱਤਾ ਜਾਂਦਾ ਆ ਨੈਫਟਾ ਦੇ ਅੰਡਰ, ਤੇ ਵਿਸਕੌਨਸਨ ਸਟੇਟ ਦੇ ਵਿੱਚ ਜਿਹੜੀ ਰਿਪਬਲਿਕਨਸ ਆ ਉਹਨਾਂ ਦਾ ਸਟਰੋਂਗ ਹੋਲਡ ਹੋਰ ਹੋ ਸਕਦਾ ਆ, ਕਿਉਂਕਿ ਸਭ ਤੋਂ ਵੱਧ ਫਾਇਦਾ ਜਿਹੜਾ ਆ ਉਸ ਸਟੇਟ ਨੂੰ ਹੋਊਗਾ। ਜਿਹਦੇ ਨਾਲ ਹੀ ਹਰਜੋਤ ਸਿੰਘ ਇਹ ਵੀ ਆ ਵੀ ਜਿਹੜੇ ਉੱਥੋਂ ਦੇ ਡੇਅਰੀ ਉਤਪਾਦਕ ਹੈਗੇ ਆ ਕੈਨੇਡਾ ਦੇ, ਉਹ ਇਸ ਚੀਜ਼ ਤੋਂ ਨਿਰਾਸ਼ ਜਿਹੜੇ ਉਹ ਜ਼ਰੂਰ ਹੋਣਗੇ, ਕਿਉਂਕਿ ਉਹਨਾਂ ਦੀ ਲੌਬੀ ਬਹੁਤ ਸਟਰੋਂਗ ਆ ਉੱਥੇ, ਤੇ ਉਹ ਚਾਹੁੰਦੇ ਨਹੀਂ ਆ ਵੀ ਅਮਰੀਕਾ ਵਾਲਾ ਦੁੱਧ ਜਿਹੜਾ ਆਵੇ। ਦੇਖੋ ਇੱਥੇ ਦੀਆਂ ਜਿਹੜੀਆਂ ਗਾਵਾਂ ਦਾ ਦੁੱਧ ਤੇ ਉੱਥੇ ਦੀਆਂ ਗਾਵਾਂ ਦਾ ਦੁੱਧ ਦੇ ਵਿੱਚ ਫਰਕ ਆ, ਜਿਨ੍ਹਾਂ ਨੇ ਦੋਵਾਂ ਦਾ ਟੇਸਟ ਜਿਹੜਾ ਹੈ ਉਹ ਕੀਤਾ ਹੋਊਗਾ, ਉਹ ਜਿਹੜੇ ਇਸ ਚੀਜ਼ ਨੂੰ ਪੁਸ਼ਟੀ ਜਿਹੜੀ ਉਹ ਕਰ ਸਕਦੇ ਆ। ਤੇ ਉਹ ਇਹੀ ਕਹਿੰਦੇ ਨੇ ਵੀ ਇੱਥੇ ਜਿਹੜੀਆਂ ਗਾਵਾਂ ਦਾ ਦੁੱਧ ਜਿਹੜਾ ਕੱਢਿਆ ਜਾਂਦਾ ਆ ਉਹ ਇਨਹਿਊਮੇਨ ਆ ਜਾਂ ਐਨੀਮਲ ਦੇ ਨਾਲ, ਜਾਂ ਪਲੱਸ ਜਿਹੜਾ ਫੂਡ ਆ ਉਹ ਜਿਹੜਾ ਦਿੱਤਾ ਜਾਂਦਾ ਗਾਈਆਂ ਨੂੰ ਬਹੁਤ ਫਰਕ ਆ। ਕੈਨੇਡਾ ਦੇ ਵਿੱਚ ਜਿਹੜਾ ਦੁੱਧ ਹੁੰਦਾ ਆ ਉਹ ਆਰਗੈਨਿਕ ਮਿਲਕ ਇੱਕ ਤਰ੍ਹਾਂ ਨਾਲ ਉਹਨੂੰ ਕਹਿ ਸਕਦੇ ਆ। USA ਦੇ ਵਿੱਚ ਕਹਿੰਦੇ ਗਾਈਆਂ ਨੂੰ ਜਿਹੜਾ, ਮੈਂ ਤਾਂ ਆਪ ਬੜਾ ਹੈਰਾਨ ਸੀ ਵੀ ਜਿਹੜਾ ਉਹਨਾਂ ਨੂੰ ਫੂਡ ਦਿੱਤਾ ਜਾਂਦਾ ਉਹਦੇ ਵਿੱਚ ਕਈ ਵਾਰੀ ਕਹਿੰਦੇ ਮੀਟ ਵੀ ਪਾਇਆ ਹੁੰਦਾ ਹੈਗਾ। ਜੀ ਇਹ ਕਥਿਤ ਜਿਹੜੀਆਂ ਗੱਲਾਂ ਹੈਗੀਆਂ ਨੇ, ਕੋਈ ਇਸ ਦੀ ਚੀਜ਼ ਦੀ ਕੋਈ ਪੁਸ਼ਟੀ ਜਾਂ ਜਿਹੜੇ ਖੰਡਨ ਆ ਉਸ ਚੀਜ਼ ਦਾ ਕੋਈ ਕਰਦਾ ਨਹੀਂ ਆ। ਪਰ ਦੇਖੋ ਹਰ ਇੱਕ ਨੂੰ ਅੱਜ ਕੱਲ੍ਹ ਮਤਲਬ ਇਹ ਆ ਵੀ ਚੀਜ਼ ਸਸਤੀ ਹੋਣੀ ਚਾਹੀਦੀ ਆ, ਸਾਨੂੰ ਜਿਹੜੀ ਉਹ ਮਿਲੀ ਜਾਵੇ। ਚੰਗੀ ਆ ਕਿ ਨਹੀਂ ਚੰਗੀ, ਉਹ ਉਸ ਦੇ ਉੱਤੇ ਜਿਹੜਾ ਬੰਦਾ ਕੇਅਰ ਨਹੀਂ ਕਰ ਰਿਹਾ ਹੁੰਦਾ। ਸੋ ਉੱਦਾਂ ਇਹ ਆ ਵੀ ਕੈਨੇਡੀਅਨਸ ਜਿਹੜੇ ਹੁਣ ਦੁੱਧ ਲੈਣ ਤਾਂ ਫਿਰ ਵੀ ਇੱਧਰ ਨੂੰ ਹੀ ਆਉਂਦੇ ਆ, ਤੇ ਫਿਰ ਉਹਨਾਂ ਨੇ ਜੇ ਉੱਥੇ ਈਜ਼ੀਲੀ ਥੋੜ੍ਹਾ ਸਸਤਾ ਅਵੇਲੇਬਲ ਹੋਊਗਾ ਤਾਂ ਆਟੋਮੈਟਿਕਲੀ ਜਿਹੜੇ ਉੱਥੋਂ ਫਿਰ ਖਰੀਦਣ ਹੋਣਗੇ। ਤੇ ਕਾਰਨ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਕੈਨੇਡਾ ਵਾਲੇ ਚਾਹੁੰਦੇ ਆ ਵੀ ਜਿਹੜਾ ਨਾਫਟਾ ਵਾਲਾ ਐਗਰੀਮੈਂਟ ਆ ਉਹ ਅਮਰੀਕਾ ਦੇ ਨਾਲ ਜਿਹੜਾ ਆ ਉਹ ਬਰਕਰਾਰ ਰਵੇ, ਉਹ ਬਣਿਆ ਰਵੇ, ਕਿਉਂਕਿ ਇੰਪੋਰਟ ਐਕਸਪੋਰਟ ਜਿਹੜਾ ਕਾਫੀ ਜ਼ਿਆਦਾ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਐਵਰੀ ਈਅਰ ਜਿਹੜਾ ਉਹ ਹੁੰਦਾ ਆ, ਤੇ ਉਹ ਚਾਹੁੰਦੇ ਨਹੀਂ ਆ ਵੀ ਉਸ ਦੇ ਉੱਤੇ ਕਿਸੇ ਤਰੀਕੇ ਦਾ ਵਿਘਨ ਪਵੇ। ਉਧਰ ਅੱਜ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਜਿਹੜਾ ਆ ਉਹ ਇਹ ਕਹਿ ਦਿੱਤਾ ਆ ਵੀ ਕਹਿੰਦੇ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਵੀ ਮੈਂ ਜਿਹੜੀ ਟ੍ਰੇਡ ਡੀਲ ਆ ਉਹ ਚਾਈਨਾ ਦੇ ਨਾਲ ਜਿਹੜੀ ਆ ਉਹ ਕੋਈ ਬਣਾਵਾਂ। ਸੋ ਉਹ ਰਾਈਟ ਨਾ ਉਹ ਕਹਿੰਦੇ ਵੀ ਮੇਰੇ ਤੇ ਇੱਦਾਂ ਦਾ ਕੋਈ ਜਿਹੜਾ ਪ੍ਰੈਸ਼ਰ ਨਹੀਂ ਹੈਗਾ। ਤੇ ਇਸ ਟਾਈਮ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਜਿਹੜੀਆਂ ਇਕੋਨਮੀਜ਼ ਆ ਉਹ ਟ੍ਰੇਡ ਵਾਰ ਦੇ ਵਿੱਚ ਜਿਹੜੀਆਂ ਫਸੀਆਂ ਹੋਈਆਂ ਆ। ਤੇ ਇਹੀ ਨਹੀਂ, ਹਰਜੋਤ ਸਿੰਘ ਜੀ ਇੱਕ ਨਵੀਂ ਗੱਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ 467 ਬਿਲੀਅਨ ਡਾਲਰ ਦਾ ਜਿਹੜਾ ਉਤਪਾਦ ਚਾਈਨਾ ਤੋਂ ਅਮਰੀਕਾ ਨੂੰ ਆਉਂਦਾ ਆ, ਉਹਦੇ ਉੱਤੇ ਹੋਰ ਐਡੀਸ਼ਨਲ ਟੈਰਿਫ ਜਿਹੜੇ ਆ ਉਹ ਵੀ ਜਿਹੜੇ ਉਹ ਲਾਉਣ ਦੇ ਲਈ ਰੈਡੀ ਨੇ ਜੇ ਉਹਨਾਂ ਨੂੰ ਲਾਉਣਾ ਪਿਆ। ਤੇ ਜੇ ਚਾਈਨਾ ਵਾਲੇ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਉਤਪਾਦਾਂ ਉੱਤੇ ਟੈਰਿਫ ਜਿਹੜਾ ਉਹ ਨਹੀਂ ਘਟਾਉਂਦੇ। ਸੋ ਆਲਰੇਡੀ ਜਿਹੜੇ 67 ਮਿਲੀਅਨ ਦੇ ਉੱਤੇ ਚੱਲ ਰਿਹਾ ਆ, 200 ਤੋਂ 250 ਬਿਲੀਅਨ ਡਾਲਰ ਦੇ ਜਿਹੜੇ ਉਤਪਾਦ ਉੱਤੇ ਇਸ ਮਹੀਨੇ ਦੇ ਵਿੱਚ ਜਿਹੜਾ ਆ ਉਹ ਟੈਰਿਫ ਜਿਹੜਾ ਉਹ ਲੱਗ ਜਾਣਾ ਆ। ਤੇ ਹੁਣ ਓਵਰਆਲ ਪੂਰੇ ਦੇ ਪੂਰੇ ਜਿੰਨਾ ਬਾਕੀ ਦਾ ਸਮਾਨ ਵੀ ਰਹਿੰਦਾ ਆ ਉਹਦੇ ਉੱਤੇ ਵੀ ਜੇ ਉਹ ਟੈਰਿਫ ਲਾਉਣ ਦੇ ਲਈ ਰੈਡੀ ਆ, ਤੇ ਇਹਦਾ ਮਤਲਬ ਆ ਵੀ ਅਮਰੀਕਾ ਵਾਲੇ ਜਿਹੜੇ ਅਜੇ ਟਲਦੇ ਨਹੀਂ, ਰਾਸ਼ਟਰਪਤੀ ਟਰੰਪ ਉਹ ਟਲ ਨਹੀਂ ਰਹੇ ਜਾਂ ਚਾਈਨਾ ਦੇ ਗੋਡੇ ਲਵਾ ਕੇ ਹੀ ਹਟਣਗੇ, ਇੱਦਾਂ ਜਿਹੜਾ ਲੱਗ ਰਿਹਾ ਆ। ਸੋ ਬਿਲਕੁਲ ਚਾਈਨਾ ਦੇ ਮੁੱਦੇ ਦੇ ਉੱਤੇ ਤੇ ਅਮਰੀਕਾ ਜਿਹੜਾ ਆਲਮੋਸਟ ਪੂਰੀ ਤਰ੍ਹਾਂ ਯੂਨਾਈਟ ਹੈਗਾ ਆ, ਈਵਨ ਦੋ ਡੈਮੋਕ੍ਰੇਟਸ ਤੇ ਰਿਪਬਲਿਕਨਸ। ਡੈਮੋਕ੍ਰੇਟ ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਤਾਂ ਬਹੁਤ ਜਿਹੜੇ ਫਰੈਂਡਲੀ ਬਿਆਨ ਦਿੱਤੇ ਸੀ ਵੀ ਮੈਂ ਪ੍ਰੈਜ਼ੀਡੈਂਟ ਓਬਾਮਾ ਨੂੰ ਕਹਿੰਦਾ ਰਿਹਾ ਵੀ ਸਾਨੂੰ ਚਾਈਨਾ ਦਾ ਕੁਛ ਨਾ ਕੁਛ ਕਰਨਾ ਚਾਹੀਦਾ, ਪਰ ਪ੍ਰੈਜ਼ੀਡੈਂਟ ਟਰੰਪ ਨੇ ਵਧੀਆ ਕੀਤਾ। ਤੇ ਇਸ ਮੁੱਦੇ ਦੇ ਉੱਤੇ ਤਾਂ ਇਕੱਠੇ ਆ ਕੁਛ ਕੰਪਨੀਆਂ ਨੂੰ ਛੱਡ ਕੇ, ਜਿਸ ਤਰ੍ਹਾਂ ਹੁਣ ਐਪਲ ਵਾਲੇ ਜਿਹੜੇ ਆ ਉਹ ਬੜੇ ਦੁਖੀ ਹੋਏ ਪਏ ਹੈਗੇ ਆ ਟੈਰਿਫ ਤੋਂ। ਤੇ ਜਿਹੜੀ ਨਾਫਟਾ ਦੀ ਗੱਲ ਕਰਦੇ ਜਾਈਏ, ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਕਹਿੰਦੇ ਜਿਹੜੀ ਉਹਨਾਂ ਦੀ ਫੈਡਰਲ ਲਿਬਰਲ ਗਵਰਨਮੈਂਟ ਆ ਉਹ ਇਲੈਕਸ਼ਨ ਹੁਣ ਬਹੁਤ ਛੇਤੀ ਆਉਣ ਵਾਲੀ ਆ ਕੈਨੇਡਾ 'ਚ, ਤੇ ਉਹਨਾਂ ਦੀ ਜਿਹੜੀ ਸਪੋਰਟ ਆ ਉਹ ਓਨਟਾਰੀਓ ਸਟੇਟ ਤੇ ਕਿਊਬੈਕ ਸਟੇਟ ਦੋਨਾਂ 'ਚ ਬਹੁਤ ਜ਼ਿਆਦਾ ਆ। ਉਹ ਖੁਦ ਫਰੈਂਚ ਹੈਗੇ ਆ ਕਿਊਬੈਕ ਤੋਂ,
ਤੇ ਉੱਥੇ ਦੋਨੇ ਹੀ ਜਿਹੜੀਆਂ ਸਟੇਟਾਂ ਹੈਗੀਆਂ ਉੱਥੇ ਮੋਸਟਲੀ ਕਹਿੰਦੇ ਜਿਹੜਾ ਡੇਅਰੀ ਪ੍ਰੋਡਕਟ ਉਹਨਾਂ ਦਾ ਜਿਹੜਾ ਫਾਰਮਰਸ ਦਾ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਸੋ ਇਹ ਦੋ ਸਟੇਟਾਂ ਬਹੁਤ ਡਿਪੈਂਡ ਕਰਦੀਆਂ ਹੈਗੀਆਂ ਆ ਜਸਟਿਨ ਟਰੂਡੋ ਦੇ ਲਈ। ਤੇ ਉਹਨਾਂ ਨੇ ਕੱਲ ਵਿਨੀਪੈਗ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਇਹ ਵੀ ਕਿਹਾ ਆ ਵੀ ਅਸੀਂ ਬੈਟਰ ਆਫ ਵੀ ਆਰ ਬੈਟਰ ਆਫ ਹੈਵਿੰਗ ਨੋ ਨਾਫਟਾ ਦੈਨ ਏ ਬੈਡ ਡੀਲ ਫॉर ਕੈਨੇਡਾ। ਪਰ ਉਹ ਤੁਹਾਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਪੋਲੀਟੀਸ਼ੀਅਨ ਕਹਿੰਦੇ ਕੁਛ ਹੁੰਦੇ ਆ ਤੇ ਕਰਦੇ ਕੁਛ ਹੁੰਦੇ ਆ। ਸੋ ਜਿੱਥੇ ਉਹਨਾਂ ਦਾ ਬੇਸ ਆ ਉੱਥੇ ਤਾਂ ਉਹਨੇ ਇਹੀ ਕਹਿਣਾ ਵੀ ਨਹੀਂ ਮੈਂ ਨੈਗੋਸ਼ੀਏਟ ਨਹੀਂ ਕਰ ਰਿਹਾ, ਔਰ ਦੂਸਰੇ ਪਾਸੇ ਉਹ ਡਰ ਵੀ ਰਹੇ ਆ ਵੀ ਜੇ ਕਿਤੇ ਨਾਫਟਾ ਦੇ ਅੰਡਰ ਕੈਨੇਡੀਅਨ ਐਗਰੀਮੈਂਟ ਨਾ ਹੋਇਆ ਤੇ ਕੈਨੇਡਾ ਨੂੰ ਬਹੁਤ ਜ਼ਿਆਦਾ ਹਰਟ ਹੋਏਗਾ। ਤੇ ਟਾਈਮ ਬੜਾ ਸ਼ਾਰਟ ਆ ਤੇ ਟਾਈਮ ਕਹਿੰਦੇ ਵੀ ਅਕਤੂਬਰ 1 ਤੱਕ ਜਿਹੜੀ ਆ ਅਕਤੂਬਰ ਦੀ 1 ਤਰੀਕ ਜਿਹੜੀ ਆ ਡਿਊ ਡੇਟ ਹੈਗੀ ਆ। ਇਹ ਅੰਡਰ US ਟ੍ਰੇਡ ਨੈਗੋਸ਼ੀਏਸ਼ਨ ਲਾਜ਼ ਕਹਿੰਦਾ ਜਿਹੜਾ ਟੈਕਸਟ ਆ ਇਹ ਐਗਰੀਮੈਂਟ ਹੋਣ ਦਾ ਡਿਊ ਆ ਅਕਤੂਬਰ 1 ਨੂੰ। ਤੇ ਜੇ ਇਹ ਡੀਲ ਹੋ ਜਾਂਦੀ ਆ ਮੈਕਸੀਕੋ ਨਾਲ ਆਲਰੇਡੀ ਡਨ ਹੈਗੀ ਆ। ਸੋ ਜੇ ਕਹਿੰਦੇ ਮੈਕਸੀਕੋ ਕੈਨੇਡਾ ਤੇ US ਦੀ ਇਹ ਨਾਫਟਾ ਵਾਲੀ ਡੀਲ ਹੁੰਦੀ ਆ ਤੇ ਇਹ ਨਵੰਬਰ ਦੇ ਐਂਡ ਤੱਕ ਜਿਹੜੀ ਆ ਇਹ ਲਾਗੂ ਹੋਣੀ ਚਾਹੀਦੀ ਆ, ਕਿਉਂਕਿ ਉਸ ਤੋਂ ਬਾਅਦ ਜਿਹੜਾ ਆ ਨਵੰਬਰ ਦੇ ਵਿੱਚ ਜਿਹੜਾ ਮੈਕਸੀਕੋ ਆ ਉੱਥੇ ਨਵੇਂ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਹੋਏ ਆ ਉਹਨਾਂ ਨੇ ਫਿਰ ਆਪਣਾ ਆਫਿਸ ਲੈ ਲੈਣਾ ਆ। ਉਹਨਾਂ ਦੇ ਆਫਿਸ ਨੂੰ ਟੇਕ ਓਵਰ ਕਰਨ ਤੋਂ ਪਹਿਲਾਂ ਜਿਹੜੀਆਂ ਆ ਤਿੰਨੇ ਮੁਲਕਾਂ ਦੇ ਜਿਹੜੇ ਅਧਿਕਾਰੀ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਇੱਕ ਐਗਰੀਮੈਂਟ ਕਰ ਲਈਏ। ਅਸੀਂ ਖੁਦ ਵੀ ਚਾਹੁੰਦੇ ਆ ਪੰਜਾਬੀ ਰੇਡੀਓ USA ਟੀਮ ਵੱਲੋਂ ਵੀ ਕੈਨੇਡਾ ਵਾਲੇ ਆਪਣੇ ਗੁਆਂਢੀ ਆ ਉਹਨਾਂ ਨਾਲ ਸਾਡਾ ਜਿਹੜਾ ਰਿਲੇਸ਼ਨ ਆ ਵਧੀਆ ਹੋਣਾ ਚਾਹੀਦਾ ਤੇ ਟ੍ਰੇਡ ਹੋਣੀ ਚਾਹੀਦੀ ਆ। ਖਾਸ ਕਰਕੇ ਜਿਹੜਾ ਪੰਜਾਬੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪੈਣਾ, ਟਰੱਕਿੰਗ ਇੰਡਸਟਰੀ ਨੂੰ ਬਹੁਤ ਜ਼ਿਆਦਾ ਅਸਰ ਪੈਣਾ ਜੇ ਨਾਫਟਾ ਨਹੀਂ ਪਾਸ ਹੁੰਦਾ ਕੈਨੇਡਾ ਦੇ ਨਾਲ। ਪਿੱਛੇ ਜਿਹੇ ਟੋਰਾਂਟੋ ਏਰੀਆ ਵਾਲੇ ਤਾਂ ਜਾਣਦੇ ਹੀ ਆ ਵੀ ਕਿਸ ਤਰ੍ਹਾਂ ਉੱਥੇ ਦੀ ਜਿਹੜੀ ਆਟੋ ਇੰਡਸਟਰੀ ਦੇ ਪਾਰਟਸ ਆ ਉਹ ਬਹੁਤ ਬੁਰੀ ਤਰ੍ਹਾਂ ਹਰਟ ਹੋਏ ਹੈਗੇ ਆ। ਤੇ ਜੇ ਨਹੀਂ ਹੁੰਦਾ ਤੇ ਕੈਨੇਡੀਅਨ ਇਕੋਨਮੀ ਨੂੰ ਪੱਕਾ ਅਸਰ ਪਊਗਾ। ਜੀ 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 ਤੇ ਲੈਟਸ ਹੋਪ ਵੀ ਜਿਹੜਾ ਆ ਸੁਖਾਲਾ ਰਹੇ ਕੰਮ। ਪਰ ਉਂਗਲੀਆਂ ਟੇਢੀਆਂ ਮੇਢੀਆਂ ਜਿਹੜੀਆਂ ਸਾਰੇ ਮੁਲਕਾਂ ਨੂੰ ਜਿਹੜੀਆਂ ਆ ਇੱਦਾਂ ਦੀਆਂ ਡੀਲਸ ਬਣਾਉਣ ਦੇ ਲਈ ਕਰਦੀਆਂ ਹੀ ਪੈਂਦੀਆਂ ਆ। ਬਾਕੀ ਨਾਲ ਦੇ ਨਾਲ ਜਿਹੜੀ ਆਪਾਂ ਹਰਜੋਤ ਸਿੰਘ ਜੀ ਦੱਸਿਆ ਵੀ ਜਿਹੜਾ FMCSA ਦਾ ਆਵਰਸ ਆਫ ਸਰਵਿਸ ਜਿਹੜਾ ਡਰਾਈਵਰਸ ਦੇ ਲਈ ਨਵਾਂ ਜਿਹੜਾ ਆ ਰਿਹਾ ਹੈਗਾ ਆ ਰੂਲ ਜਿਹੜੇ ਇਸ ਦੇ ਵਿੱਚ ਉਹਨਾਂ ਨੇ ਚੇਂਜਸ ਰੱਖੇ ਆ, ਜਿਸ ਦੇ ਉੱਤੇ ਉਹ ਕਮੈਂਟਸ ਜਿਹੜੇ ਲੈ ਰਹੇ ਨੇ ਉਸ ਦਾ ਮੈਂ ਲਿੰਕ ਹੁਣੇ ਪੋਸਟ ਕੀਤਾ। ਕਈ ਸਰੋਤੇ ਜਿਹੜੇ ਪੁੱਛ ਰਹੇ ਸੀਗੇ ਵੀ ਉਹਦੇ ਉੱਤੇ ਜੇ ਕਮੈਂਟ ਕਰਨਾ ਤੇ ਕਿੱਥੇ ਕਰ ਸਕਦੇ ਆ। ਫੇਸਬੁੱਕ ਦੇ ਉੱਤੇ ਜਿਹੜਾ ਲਾਈਵ ਚੱਲ ਰਿਹਾ ਉਸ 'ਤੇ ਜਿਹੜਾ ਕਮੈਂਟ ਉਹ ਕਮੈਂਟ ਦੇ ਵਿੱਚ ਜਿਹੜਾ ਉਹ ਲਿੰਕ ਪੋਸਟ ਕੀਤਾ ਆ। ਸੋ 24 ਸਤੰਬਰ ਤੱਕ ਅਖੀਰਲੀ ਤਰੀਕ ਹੈਗੀ ਆ ਕਮੈਂਟ ਕਰਨ ਦੇ ਲਈ। ਸੋ ਜਿਹੜੇ ਵੀ ਆਵਰਸ ਆਫ ਸਰਵਿਸ ਦੇ ਜਿਹੜੇ ਚੇਂਜਸ ਜਿਹੜੇ ਹੋ ਰਹੇ ਨੇ, ਚਾਹੇ ਉਹ ਸਪਲਿਟ ਸਲੀਪ ਨੂੰ ਲੈ ਕੇ ਹੈਗਾ ਆ 1 ਘੰਟਾ 30 ਮਿੰਟ ਵਾਲੀ ਬ੍ਰੇਕ ਨੂੰ ਆਪਣੀ ਮਰਜ਼ੀ ਦੇ ਨਾਲ ਲੈਣ ਦੇ ਲਈ ਜਾਂ ਨਾ ਲੈਣ ਦੇ ਲਈ, ਕਦੋਂ ਸੌਂ ਸਕਦੇ ਆ, ਕਦੋਂ ਕੀ ਕਰ ਸਕਦੇ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਰਾਈਟ ਨਾਓ ਆਵਰ ਆਫ ਸਰਵਿਸ ਦੇ ਰੈਗੂਲੇਸ਼ਨਸ ਦੇ ਉੱਤੇ ਜਿਹੜੇ ਆ ਉਹ ਕਮੈਂਟ ਲਏ ਜਾ ਰਹੇ ਆ। ਸਭ ਤੋਂ ਈਜ਼ੀ ਕੰਮ ਹੈਗਾ ਵੀ ਆਨਲਾਈਨ ਤੁਸੀਂ ਉਹਨਾਂ ਦੇ ਉੱਤੇ ਜਿਹੜਾ ਕਮੈਂਟ ਆ ਉਹ ਤੁਸੀਂ ਕਰ ਸਕਦੇ ਹੋ ਤੇ ਜ਼ਰੂਰ ਤੁਸੀਂ ਕਰੋ। ਦਿਨ ਜਿਹੜੇ ਆ ਉਹ 11 ਦਿਨ ਜਿਹੜੇ ਆ ਉਹ ਸਰਵਿਸ ਦੇ ਵਿੱਚ ਰਹਿ ਗਏ ਨੇ। ਸੋ ਜਲਦ ਤੋਂ ਜਲਦ ਜਿੰਨੇ ਵੀ ਟਰੱਕਰਸ ਹੈਗੇ ਜਾਂ ਉਸ ਇੰਡਸਟਰੀ ਨਾਲ ਡਾਇਰੈਕਟਲੀ ਜੁੜੇ ਨੇ, ਇਨਡਾਇਰੈਕਟਲੀ ਜੁੜੇ ਨੇ, ਉਹ ਉੱਤੇ ਕਮੈਂਟ ਕਰ ਸਕਦੇ ਨੇ। ਸੋ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਨੇਡਾ ਦੇ ਵਿੱਚ ਜਿਹੜਾ ਮਰਵਾਨਾ ਆ ਕੈਨਾਵਸ ਆ ਉਹ ਲਗਭਗ ਸਾਰੇ ਕੈਨੇਡਾ 'ਚ ਹੀ ਲੀਗਲ ਕਰ ਦਿੱਤਾ ਗਿਆ ਤੇ ਹੁਣ ਬਹੁਤ ਸਾਰੀਆਂ ਜਿਹੜੀਆਂ ਅਮਰੀਕਨ ਵਾਈਨ ਐਂਡ ਸਪਿਰਿਟਸ ਹੋਲਸੇਲਰਸ ਹੈਗੇ ਆ ਉਹ ਹੁਣ ਕੈਨੇਡੀਅਨ ਗਵਰਨਮੈਂਟ ਨੂੰ ਕੰਟੈਕਟ ਕਰ ਰਹੀਆਂ ਹੈਗੀਆਂ ਵੀ ਕਿਸ ਤਰ੍ਹਾਂ ਜਿਹੜਾ ਉੱਥੇ ਦਾ ਜਿਹੜਾ ਮਰਵਾਨਾ ਆ ਉਹ ਆਪਾਂ US ਦੇ ਵਿੱਚ ਜਿਹੜਾ ਲਾ ਸਕਦੇ ਹਾਂ ਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੀ, ਕਿਉਂਕਿ ਲੋਕ ਹੁਣ ਫਿਰ ਸ਼ਰਾਬ ਤੋਂ ਜਿਹੜਾ ਮਰਵਾਨਾ ਵੱਲ ਨੂੰ ਜਾਣੇ ਸ਼ੁਰੂ ਹੋਣਗੇ, ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਆ। ਸੋ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਕੰਪਨੀਆਂ ਆ ਸ਼ਰਾਬ ਦੀਆਂ ਉਹ ਉਹਨਾਂ ਨੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਵੀ ਕਿਸ ਤਰ੍ਹਾਂ ਅਸੀਂ ਜਿਹੜਾ ਆਪਣਾ ਬਿਜ਼ਨਸ ਆ ਉਸ ਸਾਈਡ ਵੱਲ ਨੂੰ ਲਿਜਾਣਾ ਸ਼ੁਰੂ ਕਰੀਏ। ਬਿਲਕੁਲ, ਅਗਲਿਆਂ ਨੂੰ ਕਮਾਈ ਦੇ ਨਾਲ ਮਤਲਬ ਆ। ਚਾਹੇ ਸ਼ਰਾਬ ਪੀ ਕੇ ਜਿਹੜੇ ਆ ਉਹ ਐਕਸੀਡੈਂਟ ਹੋਣ, ਲੋਕੀ ਇੱਕ ਦੂਜੇ ਨੂੰ ਕੁੱਟਣ ਮਾਰਨ, ਜੋ ਮਰਜ਼ੀ ਕਰਨ, ਦੇ ਡੋਂਟ ਕੇਅਰ। ਅਗਲੀ ਸਰਕਾਰਾਂ ਨੂੰ ਟੈਕਸ ਮਿਲਦਾ, ਪੈਸੇ ਬਣਾਉਂਦੇ ਨੇ। ਇਸੇ ਤਰੀਕੇ ਦੇ ਨਾਲ ਹੁਣ ਜਿਹੜੀ ਇੱਕ ਹੋਰ ਨਸ਼ਾ ਆ ਮੈਰੀਜੁਆਨਾ ਦਾ, ਉਸ ਨੂੰ ਜਿਹੜਾ ਉਹ ਲੀਗਲ ਕਰਨ ਜਾ ਰਹੇ। ਦੇਖੋ ਇਹ ਤਾਂ ਹਰ ਇੱਕ ਦੀ ਆਪੋ ਆਪਣੀ ਮਰਜ਼ੀ, ਕਿੰਨੇ ਕੀ ਪੀਣਾ, ਕਿੰਨੇ ਨਹੀਂ ਪੀਣਾ, ਕਿੰਨੇ ਕੀ ਸਮੋਕ ਕਰਨਾ, ਉਹ ਤਾਂ ਹਰ ਇੱਕ ਦੀ ਮਰਜ਼ੀ ਆ। ਪਰ ਵਾਰੀ ਸਰ ਇੱਦਾਂ ਹੋ ਰਿਹਾ ਆ ਵੀ ਹੌਲੀ ਹੌਲੀ ਜਿਹੜੇ ਨਸ਼ੇ ਆ ਉਹ ਹੌਲੀ ਹੌਲੀ ਲੀਗਲ ਜਿਹੜੇ ਆ ਉਹ ਹੋ ਰਹੇ ਨੇ। ਹੁਣ ਫੈਡਰਲ ਲੈਵਲ ਦੇ ਉੱਤੇ ਜੇ ਕੈਨੇਡਾ ਦੇ ਵਿੱਚ ਉਹ ਲੀਗਲ ਹੋ ਜਾਊਗਾ, ਪਹਿਲਾ ਮੁਲਕ ਵਿਸ਼ਵ ਦੇ ਵਿੱਚ ਜਿਹੜਾ
ਉਹ ਬਣਨ ਜਾ ਰਿਹਾ ਹੈ। ਜਿਹੜਾ ਏਡੇ ਵੱਡੇ ਪੈਮਾਨੇ ਦੇ ਉੱਤੇ ਮੈਰੀਜੁਆਨਾ ਆ, ਭੰਗ ਆ ਜਿਸ ਨੂੰ ਕਹਿ ਦਿੰਦੇ ਆ, ਉਸ ਨੂੰ ਲੀਗਲ ਕਰਨ ਜਾ ਰਹੇ ਆ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਸੂਬੇ ਜਿੱਥੇ ਹੈਗੇ ਆ, ਜਿੱਥੇ ਮੈਡੀਸਨਲ ਤਾਂ ਹੈਗਾ ਹੀ ਹੈਗਾ ਸੀਗਾ, ਉੱਥੇ ਹੁਣ ਰੀਕ੍ਰੀਏਸ਼ਨਲ ਪਰਪਸ ਦੇ ਲਈ ਵੀ ਜਿਹੜਾ ਮੈਰੀਜੁਆਨਾ ਲੀਗਲ ਆ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਹੋ ਚੁੱਕਾ, ਕੋਲੋਰਾਡੋ 'ਚ, ਵਾਸ਼ਿੰਗਟਨ ਦੇ ਵਿੱਚ, ਹੋਰ ਕਈ ਜਿਹੜੇ ਸੂਬੇ ਇਸ ਦੇ ਵਿੱਚ ਇੱਦਾਂ ਦੇ ਹੈਗੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ। ਬਾਕੀ ਕੰਪਨੀਆਂ ਨੇ ਤਾਂ ਆਪਣੇ ਜਿਹੜੇ ਡਾਲਰ ਆ ਉਹ ਬਣਾਉਣ ਦੇ ਲਈ ਇੱਕ ਤੋਂ ਹਟ ਕੇ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਨੇ ਜਾਣਾ ਹੀ ਜਾਣਾ ਹੈ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਰਨਵੀਰ ਸਿੰਘ ਜੀ। ਜਿਸ ਤਰ੍ਹਾਂ ਆਪਾਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਦੇ ਉੱਤੇ ਵੀ ਡਿਸਕਸ ਕਰਦੇ ਰਹਿੰਦੇ ਹਾਂ ਵੀ ਕਿਸ ਤਰ੍ਹਾਂ ਮਿਨੋਰਟੀਜ਼ ਦੇ ਨਾਲ ਇੰਡੀਆ ਦੇ ਵਿੱਚ ਧੱਕਾ ਹੁੰਦਾ ਰਹਿੰਦਾ ਹੈ, ਤੇ ਇਹ ਮੁਲਕ ਵੀ ਉਸ ਧੱਕੇ ਤੋਂ ਬਿਨਾਂ ਕਹਿ ਨਹੀਂ ਸਕਦੇ ਵੀ ਇੱਥੇ ਵੀ ਧੱਕਾ ਨਹੀਂ ਹੁੰਦਾ। USA ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਕਾਲੇ ਮੂਲ ਦੇ ਲੋਕਾਂ ਦੇ ਨਾਲ, ਖਾਸ ਕਰਕੇ ਜਦੋਂ ਪੁਲਿਸ ਵੱਲੋਂ ਸ਼ੂਟਿੰਗ ਹੁੰਦੀ ਆ, ਕਿੰਨੀ ਵਾਰੀ ਧੱਕਾ ਹੁੰਦਾ ਹੈ, ਕਿੰਨੇ ਪ੍ਰੋਟੈਸਟ ਆਪਾਂ ਜਿਹੜੇ ਆ ਉਹ ਦੇਖਦੇ ਹੈਗੇ ਆ। ਪਿਛਲੇ ਕੁਝ ਦਿਨ ਪਹਿਲਾਂ ਡੈਲਸ ਦੀ ਇੱਕ ਪੁਲਿਸ ਆਫੀਸਰ ਐਂਬਰ ਗਵਾਈਜ਼ਰ ਜਿਹੜੀ ਆ, ਉਹ ਕਹਿੰਦੇ ਵੀ ਆਪਣੀ ਡਿਊਟੀ ਕਰਕੇ ਜਦੋਂ ਘਰ ਗਈ ਤੇ ਉਸ ਨੇ ਗਲਤੀ ਨਾਲ ਕੋਈ ਕਿਸੇ ਆਪਣੇ ਗੁਆਂਢੀ ਜਿਹੜਾ ਆ ਨੇਬਰ, ਉਹਦਾ ਡੋਰ ਖੋਲ੍ਹਤਾ ਤੇ ਜਦੋਂ ਦੇਖਿਆ ਅੰਦਰ ਇੱਕ ਕਾਲੇ ਮੂਲ ਦਾ ਬੰਦਾ ਆ, ਉਹਨੂੰ ਜਿਹੜੀਆਂ ਗੋਲੀਆਂ ਨਾਲ ਉੱਥੇ ਮਾਰ ਦਿੱਤਾ। ਤੇ ਬਾਅਦ ਦੇ ਵਿੱਚ ਇਹ ਕਿਹਾ ਵੀ ਮੈਂ ਇਹ ਸੋਚਿਆ ਵੀ ਮੇਰੀ ਅਪਾਰਟਮੈਂਟ ਆ ਤੇ ਮੇਰੇ ਅਪਾਰਟਮੈਂਟ ਦੇ ਵਿੱਚ ਕੋਈ ਜਿਹੜਾ ਬੰਦਾ ਹੈ ਇੰਟਰੂਡਰ ਆ, ਉਹ ਆ ਕੇ ਵੜ ਗਿਆ ਹੈਗਾ। ਤੇ 3 ਦਿਨ ਤੱਕ ਜਿਹੜੀ ਉਹ ਪੁਲਿਸ ਆਫੀਸਰ ਆ ਉਹਨੂੰ ਚਾਰਜ ਨਹੀਂ ਕੀਤਾ ਗਿਆ। ਈਵਨ ਜਦੋਂ ਚਾਰਜ ਵੀ ਕੀਤਾ ਗਿਆ ਉਹਦੇ ਤੇ ਮੈਨ ਸਲੌਟਰ ਦੇ ਚਾਰਜਸ ਨਹੀਂ ਲਾਏ ਗਏ, ਕਿਉਂਕਿ ਉਹ ਗੋਰੇ ਮੂਲ ਦੀ ਪੁਲਿਸ ਆਫੀਸਰ ਸੀ। ਤੇ ਹੁਣ ਜਿਹੜੀ ਆ ਉੱਥੇ ਡੈਲਸ ਦੇ ਵਿੱਚ ਉੱਥੇ ਦੇ ਅਟਾਰਨੀ ਜਨਰਲ ਵੀ ਇੱਕ ਕਾਲੇ ਮੂਲ ਦੀ ਲੇਡੀ ਨੂੰ ਅੱਗੇ ਕੀਤਾ ਜਾਂਦਾ ਆ, ਉੱਥੇ ਦੀ ਲੋਕਲ ਪੁਲਿਸ ਆਫੀਸਰ ਵੀ ਕਾਲੇ ਮੂਲ ਦਾ ਜਿਹੜਾ ਉਹਨੂੰ ਅੱਗੇ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਜਿਹੜੇ ਮੁਲਕਾਂ 'ਚੋਂ ਆਏ ਹਾਂ ਦੇਖਦੇ ਹਾਂ ਵੀ ਜਿਹੜੀ ਮਿਨੋਰਟੀ ਦੇ ਉੱਤੇ ਧੱਕਾ ਕਰਨਾ ਹੁੰਦਾ ਵੀ ਉਹਦਾ ਹੀ ਫੇਸ ਦਿਖਾਲ ਕੇ ਅੱਗੇ ਤੁਸੀਂ ਸ਼ੋਅ ਕਰਦੇ ਹੋ ਵੀ ਨਹੀਂ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਤੇ ਕਹਿੰਦੇ ਵੀ ਬੜੀ ਹੈਰਾਨੀ ਦੀ ਗੱਲ ਆ, ਮੈਂ ਇੱਕ ਪਿੱਛੇ ਜਿਹੇ ਰਾਜਕਰਨਵੀਰ ਸਿੰਘ ਜੀ ਪੜ੍ਹ ਰਿਹਾ ਸੀ ਵੀ ਇੱਕ ਪੁਲਿਸ ਆਫੀਸਰ ਨੇ ਕੈਲੀਫੋਰਨੀਆ 'ਚ ਇੱਕ ਵਾਰੀ ਕਾਲੇ ਮੂਲ ਦੇ ਪੁਲਿਸ ਆਫੀਸਰ ਨੇ ਇੱਕ ਗੋਰੀ ਲੇਡੀ ਦੇ ਜਿਹੜੀਆਂ ਗੋਲੀਆਂ ਮਾਰਤੀਆਂ ਸੀ। ਹਾਲਾਂਕਿ ਉਹਦਾ ਕੋਈ ਕਸੂਰ ਨਹੀਂ ਸੀ, ਉਹਨੂੰ ਸ਼ੱਕ ਸੀ ਵੀ ਉਹਦੇ ਕੋਲ ਹਥਿਆਰ ਹੈਗਾ, ਤੇ ਉਹਨੂੰ ਇਮੀਡੀਏਟਲੀ ਜਿਹੜਾ ਅਰੈਸਟ ਕੀਤਾ ਸੀ, ਮੈਨ ਸਲੌਟਰ ਦੇ ਉਹਦੇ ਚਾਰਜ ਲਾਏ ਸੀ। ਸੋ ਇੱਥੇ ਦੇਖੋ ਵੀ ਉਹ ਜਿਹੜਾ ਕਾਲੇ ਮੂਲ ਦਾ ਨੌਜਵਾਨ ਜਿਹੜਾ ਆਪਣੇ ਘਰ ਦੇ ਵਿੱਚ ਸੀ, ਬੜਾ ਵੈਲ ਐਜੂਕੇਟਡ ਸੀ, ਇੱਕ ਕਹਿੰਦੇ ਫਾਈਨੈਂਸ਼ੀਅਲ ਫਰਮ ਦੇ ਲਈ ਕੰਮ ਕਰਦਾ ਸੀ, ਨਾਲ ਦੀ ਨਾਲ ਪਾਰਟ ਟਾਈਮ ਉਹ ਇੱਕ ਪ੍ਰੀਸਟ ਦਾ ਕੰਮ ਵੀ ਕਰਦਾ ਸੀ। ਤੇ ਉਹਦੀ ਜਿਹੜੀ ਬੇਲ ਆ ਸਿਰਫ $3 ਲੱਖ ਰੱਖੀ ਗਈ। $3 ਲੱਖ ਬੇਲ ਤੇ $30,000 ਦਾ ਉਹ ਜਮ੍ਹਾਂ ਕਰਾ ਕੇ ਬੇਲ ਅਮਾਊਂਟ, ਤੇ ਉਹ ਹੁਣ ਪੁਲਿਸ ਆਫੀਸਰ ਬਾਹਰ ਆ। ਦੇਖੋ ਉਹਨੂੰ ਅੰਦਰ ਵੀ ਨਹੀਂ ਰੱਖਿਆ ਗਿਆ। ਤੇ ਹੁਣ ਕਹਿੰਦੇ ਉਹਨੂੰ ਟਰਾਈ ਕਰ ਰਹੇ ਆ ਵੀ ਉਹਨੂੰ ਐਜ਼ ਏ ਪੁਲਿਸ ਆਫੀਸਰ ਨਾ ਉਹਨੂੰ ਚਾਰਜ ਕੀਤਾ ਜਾਵੇ, ਐਜ਼ ਏ ਸਿਵਲੀਅਨ ਜਿਹੜਾ ਆ ਉਹਨੂੰ ਚਾਰਜ ਕੀਤਾ ਜਾਵੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਡੈਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ, ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਵੀ ਦੇਖੋ ਆਹ ਤਾਂ ਸ਼ਰੇਆਮ ਧੱਕਾ ਹੈਗਾ ਆ। ਸੋ ਆਪਾਂ ਵੀ ਜਿੰਨੇ ਸਾਰੇ ਮਿਨੋਰਟੀਜ਼ ਆ, ਸਾਨੂੰ ਜਿੱਥੇ ਵੀ ਕਿਤੇ ਕਿਸੇ ਵੀ ਮਿਨੋਰਟੀ ਨਾਲ ਧੱਕਾ ਹੁੰਦਾ ਉਹਨਾਂ ਦੇ ਨਾਲ ਸਟੈਂਡ ਕਰਨਾ ਚਾਹੀਦਾ ਆ। ਤੇ ਪਲੱਸ ਜਿਹੜੀਆਂ ਇੱਦਾਂ ਦੀਆਂ ਖਬਰਾਂ ਹੁੰਦੀਆਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਤੇ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਦੇਖੋ ਕੀ ਕੁਝ ਹੁੰਦਾ ਆ। ਅੱਜ ਉਹਨਾਂ ਨਾਲ ਕੁਝ ਹੋਇਆ, ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈਗਾ, ਤਾਂ ਕਿ ਪੂਰੀ ਤਰ੍ਹਾਂ ਤੁਸੀਂ ਜਿਹੜਾ ਆ ਅਵੇਅਰ ਹੋਵੋ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਮੈਨਹੈਟਨ ਦੇ ਡਿਸਟ੍ਰਿਕਟ ਅਟਰਨੀ ਆਫਿਸ ਆ, ਉਹਨਾਂ ਨੇ ਜਿਹੜੇ ਮੈਰੀਜੁਆਨਾ ਦੇ 3000 ਓਪਨ ਕੇਸ ਸੀਗੇ ਉਹ ਰੀਸੈਂਟਲੀ ਜਿਹੜੇ ਆ ਉਹ ਡ੍ਰੌਪ ਕਰ ਦਿੱਤੇ ਆ। ਕਈ ਕੇਸ ਕਹਿੰਦੇ 1978 ਤੱਕ ਜਿਹੜੇ ਪੁਰਾਣੇ ਜਿਹੜੇ ਕੇਸ ਆ ਉਹਨਾਂ ਨੇ ਇਸ ਟਾਈਮ ਬੰਦ ਕਰ ਦਿੱਤੇ ਆ ਜਾਂ ਵਾਪਸ ਜਿਹੜੇ ਆ ਉਹ ਲੈ ਲਏ ਨੇ। ਕਿਤੇ ਨਾ ਕਿਤੇ ਜਿਹੜਾ ਪ੍ਰੋਸੀਕਿਊਸ਼ਨ ਆਫ ਜਿਹੜਾ ਮੈਰੀਜੁਆਨਾ ਦੇ ਅਫੈਂਸ ਆ, ਜਿਹਦੇ ਵਿੱਚ ਤੁਸੀਂ ਹੁਣ ਧੱਕੇ ਦੀ ਗੱਲ ਕਰ ਰਹੇ ਹੋ, ਤੁਸੀਂ ਇਹਦੇ ਵਿੱਚ ਵੀ ਦੇਖਿਓ ਵੀ ਕਿੰਨਾ ਧੱਕਾ ਆ। ਵੀ ਜਿਹੜਾ ਕੋਈ ਦੇਖੋ ਮਿਲੀਅਨਸ ਆਫ ਡਾਲਰ ਦਾ ਫਰਾਡ ਕਰਦਾ ਆ, ਉਹਨੂੰ ਕੁਛ ਮਹੀਨੇ ਦੀ ਜਿਹੜੀ ਕੈਦ ਆ, ਜਿਹਦੇ ਕੋਲ ਜਿੱਦਾਂ ਕਹਿ ਲਓ ਵੀ 5 ਗ੍ਰਾਮ ਦੀ ਥਾਂ ਤੇ 6 ਗ੍ਰਾਮ ਮਾਤਰਾ ਦੇ ਵਿੱਚ ਮੈਰੀਜੁਆਨਾ ਫੜੀ ਜਾਂਦੀ, ਉਹਨੂੰ 20 ਸਾਲ ਦੀ ਕੈਦ ਹੁੰਦੀ ਆ। ਸੋ ਇੱਥੇ ਵੀ ਬਹੁਤ ਕਿਤੇ ਨਾ ਕਿਤੇ ਜਿਹੜਾ ਰੌਲਾ ਰੱਪਾ ਪੈ ਰਿਹਾ ਵੀ ਇਨਜਸਟਿਸ ਜਿਹੜੇ ਆ ਉਹ ਇੱਥੇ ਹੋ ਰਹੇ ਨੇ। ਵਾਲ ਸਟਰੀਟ ਰਿਸੈਸ਼ਨ ਆਇਆ, ਕੀ ਬਣਿਆ ਉਹਨਾਂ ਲੋਕਾਂ ਦਾ? ਕੁਛ ਵੀ ਨਹੀਂ, ਜਿਹੜਾ ਅਜੇ ਤੱਕ ਉਹਨਾਂ ਉੱਤੇ ਕੋਈ ਚਾਰਜ ਵੀ ਜਿਹੜਾ ਦਾਇਰ ਨਹੀਂ ਕੀਤਾ ਗਿਆ। ਪ੍ਰਸ਼ਾਸਨ ਜਿਹੜੇ ਆ ਉਹ ਬਦਲ ਚੁੱਕੇ ਨੇ। ਸੋ ਸਾਡੀ ਸਟੇਟ ਦੇ ਵਿੱਚ ਵੀ ਰਾਜਕਰਨਵੀਰ ਸਿੰਘ ਜੀ, ਕੈਲੀਫੋਰਨੀਆ ਨੇ ਵੀ ਬਹੁਤ ਸਾਰੇ ਸ਼ਹਿਰਾਂ ਨੇ ਜਿਹੜੇ ਆ ਹੁਣ ਉਹ ਜਿਹੜੇ ਮੈਰੀਜੁਆਨਾ ਦੇ ਕੇਸਿਸ ਸੀਗੇ, ਕਈ ਵਾਰੀ ਛੋਟੇ
ਕੁਝ ਕੁ ਔਨਸਸ ਜਿਹੜੇ ਕੋਨੇ ਤੇ ਖੜ ਕੇ ਕੋ ਵੇਚਣ ਵਾਲੇ ਸੀ ਉਹਨਾਂ ਨੂੰ ਫੜ ਕੇ ਖਰੀਦਣ ਵਾਲਿਆਂ ਤੇ, ਵੇਚਣ ਜਾਂ ਖਰੀਦਣ ਵਾਲੇ ਸੀ ਉਹਨਾਂ ਨੂੰ ਫੜ ਕੇ ਕਈ ਸਾਲਾਂ ਲਈ ਅੰਦਰ ਕੀਤਾ ਗਿਆ ਸੀ। ਸੋ ਸੈਨ ਫਰਾਂਸਿਸਕੋ ਨੇ ਵੀ 1975 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਕਿਸੇ ਦੇ ਉੱਤੇ ਜਿਹੜੇ ਮਰਵਾਨਾ ਦੇ ਕੇਸ ਪਏ ਸੀ ਉਹ ਸਾਰੇ ਕਹਿੰਦੇ ਆ ਵੀ ਅਸੀਂ ਡਿਸਮਿਸ ਕਰਨ ਜਾ ਰਹੇ ਹੈਗੇ ਆ। ਜਿਹੜੇ ਛੋਟੇ ਜਿਹੜੇ ਕੇਸ ਆ, ਨਾਟ ਲਾਈਕ ਵੀ ਕੋਈ ਸਮਗਲਿੰਗ ਕਰਦਾ ਸੀਗਾ ਜਾਂ ਉਦਾਂ ਦੇ ਨਹੀਂ, ਜਿਹੜੇ ਹਾਂਜੀ ਜਿਹੜੇ ਛੋਟੇ ਜਿਹੜੇ ਪੈਡਲਰਸ ਜਿਹਨਾਂ ਨੂੰ ਆਪਾਂ ਕਹਿ ਸਕਦੇ, ਨਿਊ ਜਰਸੀ ਨੇ ਵੀ ਲੀਗਲਾਈਜ਼ ਕਰ ਦਿੱਤਾ ਹੈਗਾ ਮਰਵਾਨਾ। ਸੋ ਇਹ ਦੇਖੋ ਵੀ ਜਦੋਂ ਇੱਕ ਮਿਨੋਰਟੀ ਨੂੰ ਇੱਕ ਤਰ੍ਹਾਂ ਦੀ ਡਰੱਗ ਦੇ ਵਿੱਚ ਫਸਾਇਆ ਜਾਂਦਾ, ਜਿਸ ਤਰ੍ਹਾਂ ਕਾਲੇ ਮੂਲ ਦੇ ਲੋਕ ਬਹੁਤ ਸਾਰੇ ਜਿਹੜੇ ਮਰਵਾਨਾ 'ਚ ਇਨਵੋਲਵ ਸੀਗੇ, ਉਹਨਾਂ ਨੂੰ ਜੇਲ੍ਹਾਂ ਬਹੁਤ ਹੋਈਆਂ, ਤੇ ਉਹਨੂੰ ਤਾਂ ਇਹ ਕਿਹਾ ਜਾਂਦਾ ਵੀ ਦੇਖੋ ਇਹ ਡਰੱਗ ਯੂਜ਼ ਕਰਦੇ ਆ। ਜਦੋਂ ਹੁਣ ਜਿਹੜੀਆਂ ਇਹ ਈਸਟ ਵਾਲੀਆਂ ਸਟੇਟਾਂ ਦੇ ਵਿੱਚ ਕਿਸ ਤਰ੍ਹਾਂ ਓਪੀਆਇਡ ਦੀ ਆਉਂਦੀ ਆ, ਉਹ ਕਹਿੰਦੇ ਵੀ ਨਹੀਂ ਇਹ ਹੈਲਥ ਇਸ਼ੂ ਹੈ, ਹੈਲਥ ਪ੍ਰੋਬਲਮ, ਉਹਨੂੰ ਨਹੀਂ ਇਹ ਕਿਹਾ ਜਾਂਦਾ ਵੀ ਉਹ ਵੀ ਤਾਂ ਨਸ਼ਾ ਹੀ ਆ। ਜਿਹੜੀਆਂ ਗੋਲੀਆਂ ਖਾ ਕੇ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਮਰ ਗਏ ਆ ਉੱਥੇ, ਹੁਣ ਉਹਦੇ ਲਈ ਫੰਡਿੰਗ ਵੀ ਮਿਲੀਅਨਸ ਆਫ ਡਾਲਰ ਜਿਹੜੇ ਵਾਈਟ ਹਾਊਸ ਵੱਲੋਂ ਰਿਲੀਜ਼ ਹੋਈ ਆ। ਜਦੋਂ ਕਾਲੇ ਮੂਲ ਦੇ ਲੋਕ ਜਿਹੜੇ ਸੀਗੇ ਜਾਂ ਹੋਰ ਈਵਨ ਸਪੈਨਿਸ਼ ਵੀ ਜਿਹੜੇ ਹੋਰ ਮਰਵਾਨਾ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਉਹਨਾਂ ਨੂੰ ਰੀਹੈਬਲੀਟੇਸ਼ਨ ਦੇ ਲਈ ਜਿਹੜਾ ਆ ਉਹ ਮਦਦ ਨਹੀਂ ਸੀਗੀ। ਜੀ ਸੋ ਇਹ ਚੀਜ਼ਾਂ ਜਿਹੜੀ ਆ ਡਿਸਪੈਰਿਟੀ ਜਿਹੜੀ ਉਹ ਕਿਤੇ ਨਾ ਕਿਤੇ ਦਿਸਦੀ ਆ। ਉੱਦਾਂ ਚਾਹੇ ਸੂਬਾਈ ਪੱਧਰ ਦੇ ਉੱਤੇ ਜਿਹੜਾ ਸਟੇਟ ਲੈਵਲ ਦੇ ਉੱਤੇ ਮਰਵਾਨਾ ਨੇ ਕਈਆਂ ਨੇ ਲੀਗਲ ਕੀਤੀ ਹੋਵੇ, ਪਰ ਫੈਡਰਲ ਲੈਵਲ ਦੇ ਉੱਤੇ ਅਜੇ ਵੀ ਇਹ ਗੈਰ ਕਾਨੂੰਨੀ ਆ। ਜੇ ਕੋਈ ਫੈਡਰਲ ਏਜੰਟ ਤੁਹਾਨੂੰ ਉਸ ਦੇ ਨਾਲ ਫੜਦਾ ਆ ਤਾਂ ਉਸ ਮਾਮਲੇ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਕੈਦ ਜਿਹੜੀ ਆ ਜਾਂ ਚਾਰਜਸ ਤੁਹਾਡੇ ਉੱਤੇ ਜਿਹੜੇ ਡੈਫੀਨੇਟਲੀ ਉਹ ਲੱਗ ਸਕਦੇ ਨੇ, ਚਾਹੇ ਉਸ ਸਟੇਟ ਦੇ ਵਿੱਚ ਵੀ ਮਰਵਾਨਾ ਲੀਗਲ ਕਿਉਂ ਨਹੀਂ ਹੋਵੇ। ਇਹ ਲੰਬਾ ਜਿਹੜਾ ਪ੍ਰੋਸੈਸ ਅਜੇ ਹੈਗਾ, ਉੱਧਰ ਕੈਨੇਡਾ ਵਾਲੇ ਤਾਂ ਕਰਨ ਜਾ ਰਹੇ ਆ ਫੈਡਰਲ ਲੈਵਲ ਦੇ ਉੱਤੇ ਇਸ ਨੂੰ ਓਕੇ, ਅਤੇ ਇਹ ਦੇਖਦੇ ਆ ਵੀ ਅਜੇ ਅਮਰੀਕਾ ਦੇ ਵਿੱਚ US ਦੇ ਵਿੱਚ ਇਹ ਕਦੋਂ ਜਿਹੜੀ ਹੋਵੇਗੀ। ਇਹ ਮੈਰੀਜੁਆਨਾ ਨੂੰ ਹਰਜੋਤ ਸਿੰਘ ਜੀ ਉਸ ਕੈਟੇਗਰੀ ਦੇ ਵਿੱਚ ਡਰੱਗ ਦੀ ਦੇ ਵਿੱਚ ਰੱਖਿਆ ਗਿਆ ਜਿਹੜੀ ਬਹੁਤ ਹੀ ਘਾਤਕ ਜਿਹੜੀ ਆ ਮੰਨੀ ਜਾਂਦੀ ਆ, ਜਦ ਕਿ ਇਸ ਦੇ ਨਾਲ ਕੋਈ ਓਵਰਡੋਜ਼ ਦੀ ਜਿਹੜੀ ਆ ਉਹ ਮੌਤ ਨਹੀਂ ਹੁੰਦੀ, ਇੱਦਾਂ ਨਹੀਂ ਹੁੰਦੀ। ਹਾਂ, ਲੋਕ ਲੇਜ਼ੀ ਜਿਹੜੇ ਆ ਉਹ ਸਿਰੇ ਦੇ ਜਿਹੜੇ ਇਸ ਦੇ ਨਾਲ ਜਿਹੜੇ ਉਹ ਬਣ ਜਾਂਦੇ ਨੇ। ਸ਼ਰਾਬ ਅਤੇ ਤੰਬਾਕੂ ਇਸ ਦੇ ਨਾਲੋਂ ਕਈ ਗੁਣਾ ਜ਼ਿਆਦਾ ਜਿਹੜੀ ਘਾਤਕ ਹੈਗੀ ਆ, ਜਿਸ ਦੇ ਨਾਲ ਪਤਾ ਆ, ਦੇਖੋ ਹੁਣ ਫੋਟੋਆਂ ਵੀ ਲਾਉਂਦੇ ਆ ਸਿਗਰਟ ਵਾਲੀਆਂ ਡੱਬੀਆਂ ਦੇ ਉੱਤੇ, ਹੋਰ ਕਈ ਕੁਛ ਜਿਹੜੀਆਂ ਐਡਾਂ ਆਉਂਦੀਆਂ ਆ ਵੀ ਇਹਦੇ ਨਾਲ ਕਿੰਨਾ ਨੁਕਸਾਨ ਜਿਹੜਾ ਹੁੰਦਾ ਆ, ਅਤੇ ਪਰ ਫਿਰ ਵੀ ਜਿਹੜੀ ਉਸ ਨੂੰ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ ਕੈਟੇਗਰੀ ਦੇ ਵਿੱਚ ਜਿਹੜਾ ਉਹ ਰੱਖਿਆ ਹੋਇਆ। ਬਸ ਇਹ ਆ ਵੀ ਉਹ ਚਾਹੁੰਦੇ ਨਹੀਂ ਆ ਵੀ ਬੇਸਿਕਲੀ ਮਰਵਾਨਾ ਜਿਹੜੀ ਉਹ ਲੀਗਲ ਹੋ ਸਕੇ। ਇਹ ਕਿਤੇ ਨਾ ਕਿਤੇ ਸ਼ਰਾਬ ਅਤੇ ਤੰਬਾਕੂ ਤੱਕ ਹੀ ਜਿਹੜਾ ਇਸ ਨੂੰ ਸੀਮਤ ਜਿਹੜਾ ਉਹ ਰੱਖਣਾ ਚਾਹੁੰਦੇ ਨੇ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜੀ ਓਰੇਗਨ ਤੋਂ ਆ ਰਹੀ ਆ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਬੜੀ ਹੈਰਾਨੀ ਦੀ ਖਬਰ ਆ। ਇੱਕ ਬਹੁਤ ਤਕੜੀ ਰਾਈਟਰ ਹੋਈ ਆ, ਉਸਨੇ ਇੱਕ ਬੁੱਕ ਵੀ ਲਿਖੀ ਸੀ, ਹਾਊ ਟੂ ਕਿਲ ਯੂਅਰ ਹਸਬੈਂਡ, ਤੇ ਹੁਣ ਕਹਿੰਦੇ ਉਸਨੇ 27 ਸਾਲਾਂ ਤੋਂ ਜਿਹੜਾ ਉਹਦਾ ਹਸਬੈਂਡ ਸੀ ਉਹਨੂੰ ਮਾਰਨ ਦੇ ਚਾਰਜ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ। ਪਹਿਲਾਂ ਆਪ ਹੀ ਲਿਖੀ ਤੇ ਫਿਰ ਉਹੀ ਵਰਤਿਆ ਉਹਨੇ। ਜੀ, ਸੋ ਕੁਝ ਮਹੀਨੇ ਪਹਿਲਾਂ ਉਸਨੇ ਆਪਣਾ ਜਿਹੜਾ ਹਸਬੈਂਡ ਆ, 27 ਸਾਲਾਂ ਤੋਂ ਉਹਨਾਂ ਦਾ ਮੈਰਿਜ ਹੋਇਆ ਸੀ, ਉਹਨੂੰ ਮਾਰ ਦਿੱਤਾ ਤੇ ਹੁਣ ਉਹਨੂੰ ਚਾਰਜ ਕੀਤਾ ਗਿਆ। ਤੇ ਬਹੁਤ ਤਗੜੀ ਰਾਈਟਰ ਆ ਜਿਹਦਾ ਨਾਮ ਉਹਨਾਂ ਨੇ ਦੱਸਿਆ ਹੈਗਾ ਨੈਂਸੀ ਕ੍ਰੈਂਪਟਨ ਬ੍ਰੋਮਫੀ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। S-Line ਟਰਾਂਸਪੋਰਟ ਵਾਲਿਆਂ ਨੂੰ ਲੌਂਗ ਹਾਲ ਅਤੇ ਸ਼ਾਰਟ ਹਾਲ ਲਈ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਇਹ ਬਹੁਤ ਘੱਟ ਪਰਸੈਂਟੇਜ ਦੇ ਡਿਸਪੈਚ ਕੱਟਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 415 329 6662। ਸੈਂਚੁਰੀ ਟਾਇਰ ਗਰੁੱਪ, ਮਾਰਕੀਟ ਨਾਲੋਂ